ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਪਟਿਆਲਾ ਸਟੂਡੀਓ ਤੋਂ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਾਪਰਿਆ ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਨੇ ਇਹ ਸਪਾਂਸਰ ਕੀਤਾ ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨਾ ਜੇ 4082725000 ਹਰ ਇੱਕ ਤੇ ਲੈ ਸਕਦੇ ਹੋ। ਗੁਰਦੀਪ ਸਿੰਘ ਬਿਰਦੀ, ਸਤਨਾਮ ਸ਼ੇਰ ਗਿਆ, ਸਲਮਾ ਮਨਜੀਤ ਫਰਜ਼ਨੋ, ਗੁਰਚਰਨ ਸਿੰਘ ਜੀ ਬਿਕਰ, ਦਲਜੀਤ ਸਿੰਘ ਧੰਨਵਾਦ ਕਰਦੇ ਹਾਂ ਸਪਾਂਸਰ ਕਰਦੇ ਹੋ ਸਭ ਤੱਕ ਚਾਹੁੰਦੇ ਹੋ। ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਗੱਲ ਕਰਦੇ ਆ ਖੇਤੀ ਕਾਨੂੰਨਾਂ ਨੂੰ, ਉਸ ਮਾਮਲੇ ਦੇ ਵਿੱਚ ਖੜੋਤ ਆਈ ਹੋਈ ਹੈ। ਦੇਖੋ, ਕੱਲ ਜਿਹੜੀ ਗੱਲਬਾਤ ਹੋਈ ਆ ਉਹਦੇ ਵਿੱਚੋਂ ਇੱਥੇ ਪ੍ਰਚਾਰਿਆ ਜ਼ਰੂਰ ਜਿਹੜਾ ਉਹ ਜਾ ਰਿਹਾ ਚੈਨਲਸ ਦੇ ਵੱਲੋਂ ਕਿ ਜਿਹੜੇ ਖੇਤੀ ਮੰਤਰੀ ਸੀ ਉਹਨਾਂ ਨੇ ਬਾਹਰ ਆ ਕੇ ਗੱਲ ਕਰਕੇ 4 ਨੁਕਤੀ ਏਜੰਡਾ ਸੀ, 2 ਮੰਨ ਲਏ, 2 ਜਿਹੜੇ ਉਹ ਰਹਿ ਗਏ। ਕੁਝ ਜਿਹੜੇ ਆਗੂ ਸੀ ਉਹ ਵੀ ਇਸ ਗੱਲ ਨੂੰ ਪ੍ਰਚਾਰ ਦੇ ਜਿਹੜਾ ਜੀ ਉੱਥੇ ਸਾਡੀ ਜਿੱਤ ਹੋ ਰਹੀ ਆ, 50% ਜਿਹੜਾ ਜਿੱਤ ਲਿਆ, ਬਾਕੀ 50% ਜਿਹੜਾ ਉਹ ਜਿੱਤਾਂਗੇ। ਟੈਕਨੀਕਲੀ ਦੇਖਿਆ ਜਾਵੇ ਤਾਂ ਜਿਹੜੇ ਮੇਨ ਇਸ਼ੂ ਲੈ ਕੇ ਇਹ ਅੰਦੋਲਨ ਸ਼ੁਰੂ ਹੋਇਆ ਸੀਗਾ ਉਹ ਅਜੇ ਇਸ਼ੂ ਉਸੇ ਤਰੀਕੇ ਦੇ ਨਾਲ ਜਿਹੜੇ ਆ ਉਹ ਖੜੇ ਆ, ਉਹਦੇ ਵਿੱਚ ਖੜੋਤ ਵੀ ਖੜੀ ਆ। 3 ਖੇਤੀ ਕਾਨੂੰਨ ਰੱਦ ਕਰਾਉਣ ਦੇ ਵਾਸਤੇ ਇਹ ਮੋਰਚਾ ਸ਼ੁਰੂ ਹੋਇਆ ਸੀ ਤੇ ਨਾਲ MSP ਦੇ ਉੱਤੇ ਗਰੰਟੀ ਜਿਹੜਾ ਵੀ ਉਹ ਲੈਣ ਦੇ ਵਾਸਤੇ ਸਟਾਰਟ ਹੋਇਆ ਸੀਗਾ। ਜਿਹੜੀ ਮੰਨਣ ਵਾਲੀ ਜਿੱਥੋਂ ਤੱਕ ਗੱਲ ਕਹੀ ਗਈ ਆ, ਇੱਕ ਤਾਂ ਇਹ ਕਿਹਾ ਗਿਆ ਕਿ ਜਿਹੜਾ ਸੰਭਾਵੀ ਬਿੱਲ ਆਉਣਾ ਸੀ ਬਿਜਲੀ ਸੰਬੰਧੀ, ਉਹਨੂੰ ਇਹ ਕਿਹਾ ਗਿਆ ਕਿ ਉਹਨੂੰ ਰੱਦ ਕੀਤਾ ਜਾਊਗਾ। ਅੰਦਰੂਨੀ ਜਿਹੜਾ ਦੀ ਇਹ ਵੀ ਹੈ ਕਿ ਜਿਹੜੇ ਭਾਜਪਾ ਰਾਜ ਨੇ ਉਹ ਵੀ ਇਸ ਸੰਭਾਵੀ ਆਉਣ ਵਾਲੇ ਬਿੱਲ ਦੇ ਵਿਰੋਧ ਦੇ ਵਿੱਚ, ਮਤਲਬ ਇਸੇ ਕਰਕੇ ਹੋਲਡ ਕਰੀ ਬੈਠੀ ਗਈ ਕੇਂਦਰ ਦੀ ਸਰਕਾਰ। ਹਾਲ ਦੀ ਘੜੀ ਉਹਦਾ ਜਿਹੜਾ ਦੀ ਉਹ ਛੱਡ ਦਿੱਤਾ। ਦੂਜੀ ਗੱਲ ਜਿਹੜੀ ਆਖੀ ਗਈ ਆ, ਜਿਹੜਾ ਇਹ ਪੋਲਿਊਸ਼ਨ ਕੰਟਰੋਲ ਨੂੰ ਲੈ ਕੇ 1 ਕਰੋੜ ਰੁਪਈਆ ਜੁਰਮਾਨੇ ਦੀ ਗੱਲ ਸੀ ਕਿ ਇਹਦੇ ਵਿੱਚ ਕਿਉਂਕਿ ਇੱਕ ਪਾਸੇ ਤਾਂ ਇਹ ਕਿਹਾ ਜਾ ਰਿਹਾ ਹੈ ਕਿ ਉਹ ਰੱਦ ਕਰ ਦਿੱਤਾ ਗਿਆ, ਦੂਜੇ ਪਾਸੇ ਜਿਹੜੀ ਸਰਕਾਰ ਹੈ ਉਹ ਕਹਿੰਦੀ ਹੈ ਕਿ ਕਿਸਾਨ ਇਹਦੇ ਵਿੱਚੋਂ ਪਾਸੇ ਜਿਹੜਾ ਉਹ ਰੱਖੇ ਜਾਣਗੇ। ਜਿਹੜੀ ਖੇਤੀ ਕਾਨੂੰਨ ਹੈ ਉਹ ਕਹਾਣੀ ਉੱਥੇ ਖੜੀ ਆ। ਮੰਨ ਲਓ ਜੇ ਇਹ ਖੇਤੀ ਇਸੇ ਤਰ੍ਹਾਂ ਰਹਿੰਦੇ ਆ, ਹਾਲਾਂਕਿ ਅਜੇ ਇਹ ਨਹੀਂ ਕਿਹਾ ਜਾ ਸਕਦਾ ਕਿ ਰਹਿਣਗੇ, ਕਿਉਂਕਿ ਕੋਈ ਏਦਾਂ ਦੀ ਗੱਲ ਭੇਂਡੀ ਕਲਾ ਵਾਲੀ ਕਿਸੇ ਜਥੇਬੰਦੀ ਨੇ ਨਹੀਂ ਕੀਤੀ ਕਿ ਇੰਨੀਆਂ ਮੰਗਾਂ ਮੰਨ ਲਈਆਂ ਤੇ ਅਸੀਂ ਹੁਣ ਢਿੱਲੇ ਪੈ ਗਏ। ਉਸੇ ਤਰੀਕੇ ਦੇ ਨਾਲ ਜਾਰੀ ਨੇ ਜੇ ਰਹਿੰਦੇ ਆ ਖੇਤ ਨੂੰ। ਤੇ ਇਹ 2 ਜਿਹੜੀਆਂ ਚੀਜ਼ਾਂ ਮੰਨਣ ਦੀ ਗੱਲ ਕੀਤੀ, ਹਾਲਾਂਕਿ ਅਜੇ ਲਿਖਤੀ ਰੂਪ ਦੇ ਵਿੱਚ ਕੁਝ ਸਾਹਮਣੇ ਨਹੀਂ ਆਇਆ, ਉਹ ਵਰਬਲੀ ਆ ਇਹ ਸਾਰਾ ਕੁਝ ਤੇਰਾ ਜੀ। ਇਹ ਲਿਖਤੀ ਰੂਪ ਦੇ ਵਿੱਚ ਵੀ ਸਰਕਾਰਾਂ ਮੰਨ ਕੇ ਮੁੱਕਰ ਜਾਂਦੀਆਂ ਰਹੀਆਂ ਨੇ। ਪੁਰਾਣਾ ਤਜਰਬਾ ਜਿਹੜਾ ਜੀ ਉਹ ਇਹ ਕਹਿੰਦਾ, ਜਿਹੜਾ ਡਰ, ਜਿਹੜਾ ਖਦਸ਼ਾ ਲੋਕਾਂ ਦੇ ਮਨਾਂ ਦੇ ਵਿੱਚ, ਕਿਸਾਨਾਂ ਦੇ ਮਨਾਂ ਦੇ ਵਿੱਚ ਹੈ ਕਿ ਸਾਡੀਆਂ ਜ਼ਮੀਨਾਂ ਚਲੇ ਜਾਣਗੀਆਂ ਜੇ ਜਿਹੜਾ ਬਿੱਲ ਆ ਕਿਸਾਨੀ ਜਿਹੜਾ ਮਾਫਕਾਨਾ ਬਿਜਲੀ ਬਿੱਲ ਵਾਲਾ ਮਾਮਲਾ ਹੈ, ਮਤਲਬ ਕਿ ਉਹਦੇ ਉੱਤੇ ਮਿਲਦੀ ਰਹੇ, ਸਬਸਿਡੀ ਮਿਲਦੀ ਰਹੇ, ਇਹੀ ਪੁਆਇੰਟ ਸੀ। ਜੇ ਕਾਰਪੋਰੇਟ ਅਦਾਰਿਆਂ ਕੋਲੇ ਜ਼ਮੀਨਾਂ ਚਲੇ ਜਾਂਦੀਆਂ ਨੇ ਕੰਟਰੈਕਟ ਖੇਤੀ ਦੇ ਤਹਿਤ, ਤੇ ਫਿਰ ਇਹਦਾ ਫਾਇਦਾ ਉਹਨਾਂ ਨੂੰ ਆ। ਜਿਹੜਾ ਪਰਾਲੀ ਨਾ ਸਾੜਨ ਵਾਲੀ ਜਿਹੜੀ ਗੱਲ ਉਹ ਚੋਂ ਕਿਸਾਨ ਬਾਹਰ ਹੋ ਜਾਣੀ, ਫੇਰ ਫਾਇਦਾ ਉਹਨਾਂ ਨੂੰ ਆ। ਤੋ ਅਜੇ ਇਹ ਜਿੱਤ ਦੇ ਜਸ਼ਨਾਂ ਦਾ ਜਿਹੜਾ ਜੀ ਉਹ ਸਮਾਂ ਨਹੀਂ ਹੈਗਾ, ਬਿਲਕੁਲ ਵੀ ਨਹੀਂ ਹੈਗਾ। ਨਾ ਇਹ 50% ਜਿੱਤ ਜਿਹੜੀ ਆ ਉਹ ਕਈ ਵੀ ਉਹ ਜਾ ਸਕਦੀ ਹੈ। ਇਹ ਸਰਕਾਰ ਦੇ ਝੁਕਣ ਵਾਲੀ ਗੱਲ ਵੀ ਜਿਹੜੀ ਜੀ ਉਹ ਨਹੀਂ ਅਜੇ ਕਈ ਜਾ ਸਕਦੀ, ਜਿਵੇਂ ਕੁਝ ਦਾਅਵੇ ਜਿਹੜੇ ਆ ਉਹ ਕੀਤੇ ਜਾ ਸਕਦੇ ਆ। ਕਿਉਂਕਿ ਇਉਂ ਲੱਗਦਾ ਕਿ ਸਰਕਾਰ ਜਿਹੜੀ ਆ ਉਹਨੇ ਇੱਕ ਟ੍ਰਿਕ ਦੇ ਨਾਲ ਇਹ ਕਿਹਾ ਜੀ ਠੀਕ ਹੈ ਖੇਤੀ ਕਾਨੂੰਨ ਜਿਹੜੇ ਆ ਕਾਨੂੰਨ ਵਾਪਸ ਲੈਣੇ ਬੜੇ ਔਖੇ ਆ, ਆਪਾਂ ਅਗਲੀ ਗੱਲ ਕਰਦੇ ਹਾਂ। ਜਾਂ MSP ਦੇ ਉੱਤੇ MSP ਕਿਤੇ ਨਹੀਂ ਜਾਊਗੀ। ਜੇ ਗਰੰਟੀ ਦੇਣ ਦੀ ਗੱਲ ਹੈ ਤਾਂ ਉਹ ਕਹਿੰਦੇ ਕੋਈ ਨਹੀਂ, ਅਜੇ ਇਹਦੇ ਉੱਤੇ ਆਪਾਂ ਗੱਲ ਕਰਾਂਗੇ। ਅਸੀਂ ਇਹ ਕਹਿੰਦੇ ਹਾਂ ਕਿ MSP ਜਾਊਗੀ ਨਹੀਂ, ਉਹਦੀ ਵੀ ਗਰੰਟੀ ਦੇ ਉੱਤੇ ਉਹਨੂੰ ਵੀ ਟਾਲਤਾ। ਅਗਲੀਆਂ 2 ਨੁਕਤੇ ਸੀ ਉਹਨਾਂ ਦੇ ਉੱਤੇ ਉਹ ਚਲੇ ਗਏ। ਜਿਵੇਂ ਕਿਸਾਨ ਪਹਿਲਾਂ ਸਟਿਕ ਰਹੇ ਇਸ ਗੱਲ ਦੇ ਉੱਤੇ ਕਿ ਅਸੀਂ ਖੇਤੀ ਕਾਨੂੰਨ ਜਿਹੜੇ ਵੀ ਉਹ ਵਾਪਸ ਕਰਾਉਣੇ ਆ, ਜੇ ਅੱਜ ਵੀ ਉਹਦੇ ਉੱਤੇ ਉਸੇ ਤਰੀਕੇ ਨਾਲ ਸਟਿਕ ਕਰਦੇ ਆ ਜਾਂ ਕਰਦੇ ਰਹਿੰਦੇ ਕਿ ਅਸੀਂ ਜਿਹੜਾ ਵੀ ਪਹਿਲਾਂ 3 ਖੇਤੀ ਕਾਨੂੰਨਾਂ ਦੇ ਮਾਮਲੇ ਦੇ ਵਿੱਚ ਗੱਲ ਕਰਾਂਗੇ, ਉਦੋਂ ਬਾਅਦ ਅਗਲੀ ਗੱਲ ਜਿਹੜੀ ਵੀ ਉਹ ਹੋਊਗੀ। ਹੋਣੀ ਜਿਹੜੀ ਮੈਂ ਫਿਰ ਕਹੂੰਗਾ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਨੇ, ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਇਹਦੇ ਤੋਂ ਮੁੱਕਰ ਰਹੇ ਕਿਤੇ ਪ੍ਰਤੀਤ ਹੁੰਦੇ ਆ ਜਾਂ ਉਹਨਾਂ ਦੇ ਵਿੱਚ ਕੋਈ ਖੜੋਤ ਆਈ ਹੈ, ਢਿੱਲ ਆਈ ਹੈ, ਨਹੀਂ। ਪਰ ਇੰਨਾ ਜ਼ਰੂਰ ਹੈ ਕਿ ਜਿਸ ਤਰੀਕੇ ਦੇ ਨਾਲ ਸਲਿੱਪ ਕਰਕੇ ਸਾਈਡ ਦੇ ਉੱਪਰੋਂ ਸਰਕਾਰ ਨਿਕਲਣ ਦੇ ਯਤਨਾਂ ਦੇ ਵਿੱਚ ਹੈ, ਔਰ ਉਹਦੇ ਜਿਹੜੇ ਚੈਨਲ ਨੇ, ਜਿਹੜਾ ਗੋਦੀ ਮੀਡੀਆ, ਉਹ ਇਸ ਚੀਜ਼ ਨੂੰ ਪ੍ਰਚਾਰ ਰਿਹਾ ਕਿ 50% ਤਾਂ ਦੇਖੋ ਜੀ
ਕਿਸਾਨਾਂ ਦੀਆਂ ਮੰਗਾਂ ਮੰਨ ਲਈ। ਇਹਨੂੰ 50% ਕਿਸੇ ਵੀ ਹਾਲਤ ਦੇ ਵਿੱਚ ਨਹੀਂ ਕਿਹਾ ਜਾ ਸਕਦਾ। ਚਲੋ ਥੋੜੀ ਦੇਰ ਦੇ ਲਈ, ਇੱਕ ਦਿਨ ਦੇ ਲਈ, ਚਲੋ ਅੱਗੇ 4 ਨੂੰ ਪਤਾ ਲੱਗੂ ਕੀ ਹੁੰਦਾ। ਤਾਂ ਅੱਗੇ ਹਰਿਆਣਾ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਤੇ ਭਾਜਪਾ ਨੂੰ ਉੱਥੇ ਝਟਕਾ ਲੱਗਾ। ਦੇਖੋ, ਅਕਸਰ ਇਹ ਕਿਹਾ ਜਾਂਦਾ ਹੈ ਕਿ ਜਿਹੜੀਆਂ ਨਿਗਮ ਦੀਆਂ ਚੋਣਾਂ ਨੇ, ਨਿਗਮ ਦੀਆਂ ਚੋਣਾਂ ਹੋਣ, ਮਿਊਨਿਸਪੈਲਿਟੀ ਦੀਆਂ ਚੋਣਾਂ ਹੋਣ, ਪੰਚਾਇਤੀ ਚੋਣਾਂ ਹੋਣ, ਇਹ ਸੱਤਾਧਾਰੀ ਧਿਰ ਦੀਆਂ ਜਿਹੜੀਆਂ ਹੁੰਦੀਆਂ ਨੇ। ਖੇਤੀ ਕਾਨੂੰਨਾਂ ਦੇ ਲਈ ਚੱਲ ਰਿਹਾ ਸੰਘਰਸ਼, ਕਿਸਾਨ ਸੰਘਰਸ਼ ਜਿਹੜਾ, ਉਹਦਾ ਅਸਰ ਸ਼ਹਿਰਾਂ ਦੇ ਵਿੱਚ ਵੀ ਜਿਹੜਾ ਉਹ ਵੇਖਿਆ ਜਾ ਸਕਦਾ, ਕਿਉਂਕਿ ਇਹ ਗੱਲਾਂ ਜਿਹੜੀਆਂ, ਜਿਵੇਂ ਭਾਰਤੀ ਜਨਤਾ ਪਾਰਟੀ ਦਾ ਬਹੁਤਾ ਜਿਹੜਾ ਆਧਾਰ ਹੈ ਉਹ ਸ਼ਹਿਰਾਂ ਦੇ ਵਿੱਚ ਆ, ਉਹ ਇਹ ਸਮਝਦੀ ਹੈ ਕਿ ਪਿੰਡਾਂ ਦੇ ਵਿੱਚ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਚੱਲ ਰਿਹਾ ਸੰਘਰਸ਼, ਉਹਦਾ ਅਸਰ ਹੋਊਗਾ। ਪਰ ਇਹਦਾ ਅਸਰ ਸ਼ਹਿਰਾਂ ਦੇ ਵਿੱਚ ਵੀ ਵੇਖਣ ਨੂੰ ਜਿਹੜਾ ਵੀ ਉਹ ਮਿਲਿਆ। ਹਰਿਆਣੇ ਦੀਆਂ ਨਗਰ ਨਿਗਮਾਂ ਤੇ ਨਗਰ ਕੌਂਸਲ ਦੇ ਵਿੱਚ ਸਪਸ਼ਟ ਇਹ ਨਜ਼ਰ ਆਇਆ, ਸੱਤਾ ਤੇ ਕਾਬਜ਼ ਹੋਣ ਦੇ ਬਾਵਜੂਦ ਭਾਜਪਾ ਤੇ ਜਨਨਾਇਕ ਜਨਤਾ ਪਾਰਟੀ ਦੇ ਗੱਠਜੋੜ ਦੇ ਉਮੀਦਵਾਰ ਜਿਹੜੇ ਨੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਨਿਗਮ ਚੋਣਾਂ ਦੇ ਨਤੀਜਿਆਂ ਦੇ ਵਿੱਚ 3 ਮੇਅਰਾਂ ਦੀ ਚੋਣ ਦੇ ਵਿੱਚ ਭਾਜਪਾ ਨੂੰ 2 ਤੇ ਹਾਰ ਦਾ ਸਾਹਮਣਾ ਕਰਨਾ ਪਿਆ। 1 ਸੀਟ ਹੀ ਭਾਜਪਾ ਹਾਸਲ ਜਿਹੜੀ ਉਹ ਕਰ ਸਕੀ। ਰਵਾੜੀ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਦੇ ਵਿੱਚ ਭਾਜਪਾ ਦੇ ਉਮੀਦਵਾਰ ਦੀ ਜਿੱਤ ਹੋਈ, ਜਦੋਂ ਕਿ ਮਿਊਨਿਸਪਲ ਕਮੇਟੀ ਸੰਪਲਾ, ਧਰੂਹੇੜਾ, ਅਕਲਾਣਾ ਤੇ ਵਿੱਚ ਭਾਜਪਾ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਪੰਚਕੂਲਾ ਨਿਗਮ ਦੇ ਵਿੱਚ ਜਿਹੜਾ ਸੀ ਭਾਜਪਾ ਦੇ ਮੇਅਰ ਦੇ ਅਹੁਦੇ ਲਈ ਉਮੀਦਵਾਰ ਕੁਲਭੂਸ਼ਣ ਗੋਇਲ ਨੇ ਕਾਂਗਰਸ ਦੇ ਉਮੀਦਵਾਰ ਜਿਹੜਾ ਉਪਿੰਦਰ ਆਹਲੂਵਾਲੀਆ ਨੂੰ ਜ਼ਰੂਰ ਜਿਹੜਾ ਉਹ ਹਰਾਇਆ। ਔਰ ਇਹਨਾਂ ਚੋਣਾਂ ਦੇ ਵਿੱਚ ਅੰਬਾਲੇ ਦੇ ਵਿੱਚ ਹਰਿਆਣਾ ਜਨ ਚੇਤਨਾ ਪਾਰਟੀ ਦੀ ਉਮੀਦਵਾਰ ਸ਼ਕਤੀ ਰਾਣੀ ਸ਼ਰਮਾ ਨੇ ਭਾਜਪਾ ਉਮੀਦਵਾਰ ਨੂੰ ਜਿਹੜਾ ਵੀ ਉਹ ਹਰਾਤਾ। ਸੋਨੀਪਤ ਦੇ ਵਿੱਚ ਕਾਂਗਰਸੀ ਉਮੀਦਵਾਰ ਨਿਖਲ ਮੈਦਾਨ ਜਿਹੜਾ ਸੀ ਉਹ ਜਿੱਤ ਗਿਆ। ਨਗਰ ਕੌਂਸਲ ਚੋਣਾਂ ਦੇ ਵਿੱਚ ਰਵਾੜੀ ਦੇ ਵਿੱਚ ਭਾਜਪਾ ਉਮੀਦਵਾਰ ਪੂਨਮ ਯਾਦਵ ਜਿਹੜੀ ਸੀ ਉਹ ਜਿੱਤੀ। ਔਰ ਉਲਕਾਣਾ ਦੇ ਵਿੱਚ ਆਜ਼ਾਦ ਉਮੀਦਵਾਰ ਸੁਸ਼ੀਲ ਸਾਹੂ ਨੇ ਭਾਜਪਾ ਤੇ ਜੇਜੇਪੀ ਦੇ ਸਾਂਝੇ ਉਮੀਦਵਾਰ ਨੂੰ ਹਰਾਤਾ। ਸੰਪਲਾ ਦੇ ਵਿੱਚ ਵੀ ਆਜ਼ਾਦ ਉਮੀਦਵਾਰ ਜਿਹੜਾ ਸੀ ਉਹ ਬਾਜੀ ਮਰ ਗਿਆ। ਔਰ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਸੂਬੇ ਦੇ ਵਿੱਚ ਕਿਸਾਨ ਅੰਦੋਲਨ ਦਾ ਬਹੁਤਾ ਅਸਰ ਨਾ ਹੋਣ ਦੇ ਬਹੁਤ ਰੌਲਾ ਜਿਹੜਾ ਜੀ ਉਹ ਪਾਉਂਦੇ ਆ। ਚੋਣ ਨਤੀਜੇ ਇਹ ਦੱਸਦੇ ਆ ਕਿ ਪੇਂਡੂ ਖੇਤਰ ਛੱਡੋ, ਸ਼ਹਿਰਾਂ ਦੇ ਵਿੱਚ ਵੀ ਕਿਸਾਨ ਅੰਦੋਲਨ ਦਾ ਸਿੱਧਾ ਅਸਰ ਜਿਹੜਾ ਉਹ ਵੇਖਣ ਨੂੰ ਮਿਲਿਆ। ਬਲਕਿ ਇਹਦੇ ਵਿੱਚ ਇੱਕ ਹੋਰ ਜਿਹੜੀ ਗੱਲ ਵੱਡੀ ਦਿਖ ਰਹੀ ਹੈ ਹਰਿਆਣੇ ਦੀਆਂ ਨਿਗਮ ਦੀਆਂ ਚੋਣਾਂ ਦੇ ਵਿੱਚ, ਹਾਲਾਂਕਿ ਇਹਨੂੰ ਆਪਾਂ ਇਹ ਨਹੀਂ ਲਾ ਸਕਦੇ ਕਿ ਇਹ ਸਾਰਾ ਕੁਝ ਜਿਹੜਾ ਵੀ ਬਦਲੂਗਾ, ਕਿ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਨਾਲ ਨਾਲ ਲੋਕਾਂ ਨੇ ਕਾਂਗਰਸ ਨੂੰ ਵੀ ਜਿਹੜਾ ਵੀ ਉਹ ਨਕਾਰਿਆ। ਔਰ ਆਜ਼ਾਦ ਉਮੀਦਵਾਰ ਜਿਹੜੇ ਸੀਗੇ ਉਹ ਬਹੁਤੀ ਜਗ੍ਹਾ ਦੇ ਉੱਤੇ ਕਾਬਜ਼ ਹੋ ਗਏ, ਜਿਹੜਾ ਕਿ ਕਿਤੇ ਨਾ ਕਿਤੇ ਬਦਲ ਰਹੇ ਸਿਆਸੀ ਸਮੀਕਰਨਾਂ ਵੱਲ ਨੂੰ ਥੋੜਾ ਬਹੁਤਾ ਇਸ਼ਾਰਾ ਕਰੇ ਉਹ ਕਰਨੀ। ਬਿਲਕੁਲ ਜੀ, ਬਦਲਣਾ ਵੀ ਚਾਹੀਦਾ ਇੰਨਾ ਕੁਛ। ਤੇ ਅੱਗੇ ਪੰਜਾਬ ਦੇ ਵਿੱਚ ਕਾਰਪੋਰੇਟ ਘਰਾਣਿਆਂ ਦੀ ਜੇ ਗੱਲ ਕਰੀਏ, ਜਿਹੜੇ ਬਿਜ਼ਨਸ ਆ, ਵੱਡੇ ਵੱਡੇ ਮਾਲ ਆ, ਉਹ ਬਹੁਤੀ ਜਿਹੜੀ ਜ਼ਮੀਨ ਆ ਉਹ ਸਿਆਸੀ ਬੰਦਿਆਂ ਦੀ। ਦੇਖੋ, ਜੇ ਆਪਾਂ ਪਿਛਲੇ ਜਿਹੜਾ ਵੀ ਕੋਈ ਲਾ ਕੇ ਚੱਲੋ ਜੀ 14-15 ਸਾਲ ਕਿਉਂਕਿ ਉਦੋਂ ਤੋਂ ਇਹ ਕਾਰਪੋਰੇਟ ਅਦਾਰੇ ਜਿਹੜੇ ਆ ਉਹ ਆਉਣੇ ਸ਼ੁਰੂ ਹੋਏ ਆ। ਜੇ ਆਪਾਂ ਪਿਛਲੇ 6-7 ਸਾਲ ਪਹਿਲਾਂ ਦੀ ਗੱਲ ਕਰੀਏ ਤੇ ਉਹਦੇ ਵਿੱਚ ਇਹਨਾਂ ਨੇ ਧਾਵਾ ਬੋਲ ਦਿੱਤਾ ਇੱਕ ਕਿਸਮ ਦੇ ਨਾਲ ਪੰਜਾਬ ਦੇ ਵਿੱਚ। ਔਰ ਜਿਹੜੀ ਪਿਛਲੀ ਅਕਾਲੀ ਭਾਜਪਾ ਸਰਕਾਰ ਸੀ ਉਹਨੇ ਤਾਂ ਮੂੰਹ ਹੀ ਖੋਲ ਦਿੱਤੇ ਸਾਰੇ। ਜਿਹੜੇ ਇੱਥੇ ਸੋਲਰ ਪਲਾਂਟ ਨੇ ਬਿਜਲੀ ਦੇ, ਅਡਾਨੀ ਗਰੁੱਪ ਦੇ ਨੇ ਵੱਡੇ ਵੱਡੇ, ਉਹਨਾਂ ਦੇ ਨਾਲ 25 ਸਾਲਾਂ ਦੇ ਸਮਝੌਤੇ ਜਿਹੜੇ ਸੀ ਉਹ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕੀਤੇ। ਮਹਿੰਗੀ ਬਿਜਲੀ ਖਰੀਦਣ ਦੇ, ਕਿਸੇ ਤੋਂ 8.5 ਰੁਪਏ, ਕਿਸੇ ਤੋਂ 8.25 ਰੁਪਏ ਦੇ ਕਰੀਬ ਜਿਹੜਾ ਜੀ ਉਹ ਬਿਜਲੀ ਖਰੀਦਣ ਦੇ ਫੈਸਲੇ ਵੀ ਕੀਤੇ ਗਏ। ਅੱਛਾ, ਇਹ ਸੋਲਰ ਪਲਾਂਟ ਜਿਹੜੇ ਆ ਪੰਜਾਬ ਦੇ, ਜਿੱਦਾਂ ਕੋਈ ਮਾਨਸੇ 'ਚ ਲੱਗਿਆ ਹੋਇਆ, ਬਰਨਾਲਾ ਦੇ ਵਿੱਚ ਜਿਹੜਾ ਜੀ ਉਹ ਲੱਗਿਆ ਹੋਇਆ, ਇਹਦੀ ਕਹਾਣੀ ਜਿਹੜੀ ਹੈ ਜੀ ਉਹ ਹੋਰ ਪਿੱਠ ਦੇ ਪਿੱਛੇ ਹੈ ਕਿ ਸੋਲਰ ਪਲਾਂਟ ਇਹ ਕਿਵੇਂ ਲੱਗੇ। ਇਹ ਜਿਹੜਾ ਮੰਤਰਾਲਾ ਸੀਗਾ ਪੀਡਾ, ਇਹ ਜਿਹੜੇ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਕੋਲੇ ਸੀਗਾ, ਉਦੋਂ ਇਹ ਸੋਲਰ ਪਲਾਂਟ ਦੇ ਘਪਲੇ ਦੀ ਗੱਲ ਵੀ ਜਿਹੜੀ ਉਹ ਚੱਲਦੀ ਸੀ, ਉਹ ਦੱਬ ਗਈ, ਕਿਤੇ ਨਹੀਂ ਸਾਹਮਣੇ ਆਈ ਕਿਉਂਕਿ ਚਾਚੇ ਭਤੀਜੇ ਰਲ ਗਏ। ਤੇ ਮੁੜ ਕੇ ਜਿਹੜੇ ਸੀਗੇ ਇਹ ਸੋਲਰ ਪਲਾਂਟ ਲਾ ਕੇ ਸਮਝੌਤਾ ਕਰਕੇ ਅਡਾਨੀ ਗਰੁੱਪ ਨੂੰ ਵੇਚੇ ਗਏ। ਜਿਹੜੀ ਇੱਕ ਫੋਟੋ ਪਿਛਲੇ ਦਿਨਾਂ ਦੇ ਵਿੱਚ ਵਾਇਰਲ ਹੋਈ ਸੀ, ਸੁਖਬੀਰ ਸਿੰਘ ਬਾਦਲ ਜੀ ਉਦਘਾਟਨ ਕਰ ਰਹੇ ਸੀ, ਉਹ ਮੋਗਾ ਨੇੜੇ ਸੋਲਰ ਪਲਾਂਟ ਦਾ ਉਦਘਾਟਨ ਜਿਹੜਾ ਵੀ ਸੀਗਾ, ਇਹ ਅਡਾਨੀ ਗਰੁੱਪ ਨੂੰ ਵੇਚੇ ਗਏ ਮਹਿੰਗੀ ਬਿਜਲੀ ਲਈ 25 ਸਾਲਾਂ ਦੇ ਵਾਸਤੇ। ਹੋਰ ਜਿਹੜਾ ਵੀ ਉਹ ਸੁਣੋ, ਅਮਰੀਕਨ ਕੰਪਨੀ ਜਿਹੜੀ ਹੈ ਜੀ ਉਹਦੇ ਖੁੱਲੇ ਗੱਫੇ ਜਿਹੜੇ ਸੀਗੇ ਉਹਨੇ ਪੰਜਾਬ ਦੇ ਵੱਡੇ ਘਰਾਣੇ ਨੂੰ ਨਿਹਾਲ ਜਿਹੜਾ ਜੀ ਉਹ ਕੀਤਾ। ਜਿਹੜੀ ਵਾਲਮਾਰਟ ਹੈ ਇਹਦੇ ਵੱਲੋਂ ਇਹ ਸਿਆਸੀ ਘਰਾਣਾ ਬਾਦਲ ਪਰਿਵਾਰ ਹੈ ਜੀ, ਜਿਹਨੂੰ 7
ਕਰੋੜ ਤੇ 77 ਲੱਖ ਰੁਪਈਆ ਕਿਰਾਇਆ ਦਿੱਤਾ ਜਾ ਰਿਹਾ ਸਾਲਾਨਾ। ਇਸ ਘਰਾਣੇ ਦੀ ਪੁਰਾਣੀ ਕੰਪਨੀ ਨੂੰ ਰੋਜ਼ ਦਾ 2.25 ਲੱਖ ਰੁਪਈਆ ਆਲਮੋਸਟ ਕਿਰਾਇਆ ਮਿਲ ਰਿਹਾ ਜੀ, ਰੋਜ਼ ਦਾ, ਡੇਲੀ। ਔਰ ਕਿਸਾਨ ਧਿਰਾਂ ਦੇ ਵੱਲੋਂ ਜਿਹੜੀਆਂ ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜਾ ਅੰਦੋਲਨ ਹੈ, ਉਹਦੇ ਦੌਰਾਨ ਕਾਰਪੋਰੇਟ ਜਿਹੜੇ ਆ ਉਹਨਾਂ ਨੂੰ ਨਿਸ਼ਾਨੇ ਤੇ ਰੱਖਿਆ ਗਿਆ। ਪਰ ਇਹਨਾਂ ਕਾਰਪੋਰੇਟ ਘਰਾਣਿਆਂ ਦਾ ਜਿਵੇਂ ਇਹ ਅਕਾਲੀ ਦਲ ਜਿਹੜਾ ਜੀ ਉਹ ਵਿਰੋਧ ਕਰ ਰਿਹਾ ਹੁਣ ਆਪਣੀ ਸਿਆਸੀ ਜ਼ਮੀਨ ਖੁਸ਼ਬੂ ਵੇਖ ਕੇ, ਪਰ ਇਹਦਾ ਦੂਜਾ ਪੱਖ ਇਹ ਹੈ, ਉਹ ਤਾਂ ਪਾਰਟ ਹੈ ਉਹਦਾ, ਉਹ ਖੁਦ ਇੱਕ ਸਿਆਸੀ ਜਿਹੜਾ ਕਾਰਪੋਰੇਟ ਘਰਾਣਾ ਹੈ। ਤਾਜ ਟਰੈਵਲਜ਼ ਪ੍ਰਾਈਵੇਟ ਲਿਮਟਿਡ ਹੈ ਕੰਪਨੀ ਜਿਹੜੀ, ਇਹਦੇ ਵੱਲੋਂ ਬਠਿੰਡਾ ਚੰਡੀਗੜ੍ਹ ਜਿਹੜੀ ਮੇਨ ਸੜਕ ਹੈ ਉਹਦੇ ਉੱਤੇ ਭੁੱਚੋ ਮੰਡੀ ਦੇ ਕੋਲੇ ਇੱਕ ਵੱਡਾ ਸਟੋਰ ਹੈ ਵਾਲਮਾਰਟ ਇੰਡੀਆ। ਇਹਨੂੰ 30 ਸਾਲਾਂ ਦੇ ਵਾਸਤੇ ਲੀਜ਼ ਤੇ ਦਿੱਤਾ ਹੋਇਆ ਤਾਜ ਟਰੈਵਲ ਪ੍ਰਾਈਵੇਟ ਲਿਮਟਿਡ ਦੇ ਵੱਲੋਂ। ਜੁਆਇੰਟ ਸਬ ਰਜਿਸਟਰਾਰ ਨਥਾਣਾ ਦੇ ਦਫ਼ਤਰ ਦੇ ਵਿੱਚ ਇਹ ਲੀਜ਼ ਜਿਹੜੀ ਹੈ ਉਹ 6 ਅਗਸਤ 2014 ਨੂੰ ਰਜਿਸਟਰਡ ਹੋਈ। 1 ਕਰੋੜ ਤੋਂ ਜਿਹੜੀ 1 ਏਕੜ ਤੋਂ ਘੱਟ ਇਸ ਜਗ੍ਹਾ ਦਾ ਤਾਜ ਟਰੈਵਲ ਨੂੰ 6 ਸਾਲਾਂ ਦੇ ਵਿੱਚ 46 ਕਰੋੜ 62 ਲੱਖ ਰੁਪਏ ਕਿਰਾਇਆ ਪ੍ਰਾਪਤ ਹੋਈ। ਲੀਜ਼ ਦੀ ਮਿਆਦ ਵਾਲੇ 30 ਸਾਲਾਂ ਦੇ ਵਿੱਚ ਇਸ ਕੰਪਲੈਕਸ ਦੇ ਕਿਰਾਏ ਦੇ ਵਜੋਂ ਇਸ ਘਰਾਣੇ ਨੂੰ ਵਾਲਮਾਰਟ ਤੋਂ 233 ਕਰੋੜ 10 ਲੱਖ ਰੁਪਏ ਕਿਰਾਇਆ ਮਿਲੂਗਾ। ਔਰ ਤਾਜ ਟਰੈਵਲ ਲਿਮਟਿਡ ਜਿਹਦਾ ਮੈਨੇਜਿੰਗ ਡਾਇਰੈਕਟਰ MD ਜਿਹੜਾ ਜੀ ਉਹ ਆਰਬਿਟ ਰਿਜ਼ੋਰਟ ਦਾ MD, ਆਰਬਿਟ ਐਵੀਏਸ਼ਨ ਡੱਬ ਵਾਲੀ ਟਰਾਂਸਪੋਰਟ, ਇੰਡੋ ਕੈਨੇਡੀਅਨ ਟਰਾਂਸਪੋਰਟ ਕੰਪਨੀ ਸਣੇ 14 ਕੰਪਨੀਆਂ ਦਾ ਡਾਇਰੈਕਟਰ ਵੀ ਹੈ। ਇਹ ਕੰਪਨੀਆਂ ਕਿਹਦੀਆਂ ਨੇ? ਜਿਹੜੀ ਆਰਬਿਟ ਰਿਜ਼ੋਰਟ, ਆਰਬਿਟ ਐਵੀਏਸ਼ਨ, ਡੱਬ ਵਾਲੀ ਟਰਾਂਸਪੋਰਟ, ਇੰਡੋ ਕੈਨੇਡੀਅਨ ਟਰਾਂਸਪੋਰਟ, ਕਿਸੇ ਨੂੰ ਭੁੱਲ ਤਾਂ ਨਹੀਂ। ਔਰ ਤਾਜ ਟਰੈਵਲ ਪ੍ਰਾਈਵੇਟ ਲਿਮਟਿਡ ਦਾ ਇੱਕ ਡਾਇਰੈਕਟਰ ਦੂਜੀ ਹੋਰ ਕੰਪਨੀ ਸਰਾਇਆ ਐਵੀਏਸ਼ਨ ਜਿਹੜਾ ਇਹ ਕਿਰਾਏ ਤੇ ਦਿੰਦੇ ਆ ਹੈਲੀਕਾਪਟਰ, ਉਹਦੇ 'ਚ ਗੁਰਮੇਹਰ ਸਿੰਘ ਮਜੀਠੀਆ ਦੇ ਨਾਲ ਡਾਇਰੈਕਟਰ। ਤਾਜ ਟਰੈਵਲਸ ਦਾ ਦੂਜਾ ਡਾਇਰੈਕਟਰ ਆਰਬਿਟ ਰਿਜ਼ੋਰਟ ਤੇ ਇੰਡੋ ਕੈਨੇਡੀਅਨ ਕੰਪਨੀ ਸਣੇ 11 ਹੋਰ ਕੰਪਨੀਆਂ ਦੇ ਵਿੱਚ ਵੀ ਜਿਹੜਾ ਜੀ ਉਹ ਡਾਇਰੈਕਟਰ ਹੈ। ਵਾਲਮਾਰਟ ਦੇ ਪੰਜਾਬ ਦੇ ਵਿੱਚ ਬੈਸਟ ਪ੍ਰਾਈਸ ਮਾਡਰਨ ਹੋਲਸੇਲ ਦੇ ਨਾਮ ਹੇਠ 5 ਕੰਪਲੈਕਸ ਨੇ। ਮੌਜੂਦਾ ਕੈਪਟਨ ਸਰਕਾਰ ਦੇ ਨਾਲ ਵਾਲਮਾਰਟ ਨੇ ਜੂਨ 17 ਦੇ ਵਿੱਚ ਪੰਜਾਬ ਦੇ ਵਿੱਚ 10 ਹੋਰ ਬੈਸਟ ਪ੍ਰਾਈਸ ਖੋਲ੍ਹਣ ਦੇ MOU ਤੇ ਸਾਈਨ ਕੀਤੇ। ਪੰਜਾਬ ਦੇ ਜਿਹੜਾ ਸਿਆਸੀ ਘਰਾਣਾ ਹੈ ਇਹਦੇ ਰਿਲਾਇੰਸ ਇਨਫੋਟੈਕ ਤੇ ਰਿਲਾਇੰਸ ਇੰਡਸਟਰੀ ਦੇ ਨਾਲ 2 ਹੋਰ ਰੈਂਟਲ ਐਗਰੀਮੈਂਟ ਨੇ। ਇਹਨਾਂ 'ਚ ਕੁਝ ਗੈਰ ਕਾਨੂੰਨੀ ਨਹੀਂ ਗਾ ਜੀ, ਪਰ ਜਦੋਂ ਤੁਸੀਂ ਲੋਕਾਂ ਦੇ ਨੇਤਾ ਹੋ, ਤੁਸੀਂ ਇਹ ਕਹਿੰਦੇ ਹੋ ਕਿ ਕਿਸਾਨਾਂ ਦੀ ਪਾਰਟੀ ਆ ਜਿਹੜੀ ਅਕਾਲੀ ਦਲ, ਕਿਸਾਨਾਂ ਦੀ ਇੱਕੋ ਇੱਕ ਪਾਰਟੀ ਹੈ, ਪੰਥਕ ਪਾਰਟੀ ਆ ਉਹ, ਫਿਰ ਉਂਗਲ ਉੱਠਦੀ। ਜਦੋਂ ਕਾਰਪੋਰੇਟਾਂ ਦੀ ਲੁੱਟ ਦਾ ਰੌਲਾ ਕਿਸਾਨ ਐਡੇ ਜ਼ੋਰ ਸ਼ੋਰ ਦੇ ਨਾਲ ਪਾ ਰਹੇ ਆ ਤੇ ਫਿਰ ਸਵਾਲ ਇਹ ਉੱਠਦੇ ਆ ਕਿ ਸਿਆਸੀ ਲੋਕ ਨਿੱਜੀ ਜਾਇਦਾਦ ਜਿਹੜੀਆਂ ਉਹ ਕਾਰਪੋਰੇਟ ਨੂੰ ਕਿਰਾਏ ਤੇ ਦੇ ਕੇ ਹੱਥ ਰੰਗ ਰਹੇ ਆ। 30 ਸਾਲਾਂ ਦੇ ਵਾਸਤੇ ਜਿਹੜੇ ਵੀ ਉਹ ਸਮਝੌਤੇ ਕਰੀ ਬੈਠੇ ਆ। ਸਰਕਾਰੀ ਜਾਇਦਾਦ ਨੂੰ ਮਿੱਟੀ ਦੇ ਭਾਅ ਦੇ ਉੱਤੇ ਕਾਰਪੋਰੇਟਾਂ ਦੇ ਹਵਾਲੇ ਕੀਤਾ ਜਾਂਦਾ। ਜਿਹੜੀ ਬਠਿੰਡਾ ਥਰਮਲ ਪਲਾਂਟ ਦੀ 1300 ਏਕੜ ਜ਼ਮੀਨ ਆ ਉਹ 1 ਰੁਪਈਆ ਮਹੀਨੇ ਦੇ ਉੱਤੇ ਲੀਜ਼ ਤੇ ਦਿੱਤੀ ਜਾ ਰਹੀ ਹੈ। ਜੇ ਇਹਨਾਂ ਦੀਆਂ ਜ਼ਮੀਨਾਂ ਕਰੋੜਾਂ ਦੇ ਰੂਪ ਦੇ ਵਿੱਚ ਜਿਹੜੀ ਇਹ ਜਿਹਦਾ ਕਿਰਾਇਆ 2,12,000 ਰੁਪਈਆ ਰੋਜ਼ ਦਾ ਆ ਰਿਹਾ, ਇਹ ਜ਼ਮੀਨ ਜਿਹੜੀ ਜੀ ਉਹ ਕਿੰਨੀ ਕਾ 7 ਕਨਾਲ 7 ਮਰਲੇ, ਉਹ 1300 ਏਕੜ ਆ ਜਿਹੜੀ 1 ਰੁਪਈਏ ਨੂੰ ਲੀਜ਼ ਜਿਹੜੀ ਦਿੱਤੀ ਜਾ ਰਹੀ ਹੈ। ਆਹ ਵਿਚਲੀ ਜਿਹੜੀ ਜੀ ਉਹ ਗੱਲ ਹੈ ਜਿਹੜੀ ਕਿ ਪੰਜਾਬ ਦੇ ਲੋਕਾਂ ਨੂੰ ਸਮਝ ਆਉਣੀ ਚਾਹੀਦੀ ਹੈ ਕਿ ਉਹਨਾਂ ਨੂੰ ਕਿਹੜੇ ਤਰੀਕੇ ਨਾਲ ਕਿੰਨੇ ਪਾਸਿਆਂ ਤੋਂ ਲੁੱਟਿਆ ਜਾ ਰਿਹਾ। ਬਿਲਕੁਲ ਜੀ, ਦੇਖੋ ਤੁਸੀਂ ਪੰਥਕ ਪਾਰਟੀ ਦੀ ਗੱਲ ਕੀਤੀ, ਇਹਨਾਂ ਨੇ ਚੋਰ ਪਾਰਟੀ ਉਹਨੂੰ ਬਿਲਕੁਲ ਤਹਿਸ ਨਹਿਸ ਕਰ ਦਿੱਤਾ। ਭੁੱਖ ਇੰਨੀ ਲੋਕਾਂ ਨੂੰ ਸਮਝ ਆਊਗੀ ਜੀ, ਜ਼ਰੂਰ ਆਊਗੀ। ਅੱਗੇ ਗੱਲ ਕਰਦੇ ਹਾਂ ਨਵਜੋਤ ਸਿੱਧੂ ਦੀ। ਕੁਛ ਨਾ ਕੁਛ ਨਟੰਕੀ ਚੱਲਦਾ ਹੀ ਰਹਿੰਦਾ ਉੱਥੇ ਵੀ। ਧਾਰਮਿਕ ਚਿੰਨ੍ਹ ਵਾਲੀ ਲੋਈ ਨੂੰ ਲੈ ਕੇ ਮਾਫੀ ਮੰਗੀ। ਜਦੋਂ ਇਹ ਮਾਮਲਾ ਗਿਆ ਸੀਗਾ ਜੀ ਅਕਾਲ ਤਖਤ ਦੇ ਜਥੇਦਾਰ ਦੇ ਕੋਲੇ, ਕਿਉਂਕਿ ਪਿਛਲੇ ਦਿਨ ਹੀ ਉਹ ਇੱਕ ਲੋਈ ਜਾਂ ਸ਼ਾਲ ਕਹਿੰਦੇ ਆ ਜੀ ਉਹ ਲਈ ਫਿਰਦੇ ਸੀ। ਉਹਦੇ ਇੱਕ ਪਾਸੇ ਓਂਕਾਰ ਲਿਖਿਆ ਸੀ, ਇੱਕ ਪਾਸੇ ਖੰਡਾ ਜਿਹੜਾ ਉਹ ਬਣਿਆ ਸੀਗਾ। ਕਿਉਂਕਿ ਜਿਹੜੇ ਜਥੇਦਾਰ ਨੇ ਉਹਨਾਂ ਨੂੰ ਵੀ ਇਹੋ ਜਿਹਾ ਮਾਮਲਾ ਚਾਹੀਦਾ ਹੁੰਦਾ। ਜਿਹੜੇ ਬਾਕੀ ਮਾਮਲੇ ਨੇ ਉਹਨਾਂ ਮਾਮਲਿਆਂ ਦੇ ਉੱਤੇ ਤਾਂ ਉਹ ਅਕਸਰ ਚੁੱਪ ਜਿਹੜੀ ਆ ਉਹ ਧਾਰ ਜਾਂਦੇ ਆ, ਉਹਦੇ ਤੇ ਗੱਲ ਨਹੀਂ ਕਰਦੇ। ਇਹਦੇ ਉੱਤੇ ਤੁਰੰਤ ਰਿਐਕਟ ਉਹਨਾਂ ਨੇ ਕੀਤਾ ਸੀ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਖਬਰਾਂ ਇਹਦੇ ਤੇ ਮਿਲਣਗੀਆਂ, ਨਾਲੇ ਅਸਲ ਮਸਲਿਆਂ ਵੱਲੋਂ ਧਿਆਨ ਜਿਹੜਾ ਉਹ ਡਾਈਵਰਟ ਕੀਤਾ ਜਾ ਸਕਦਾ ਹੈ। ਇਹ ਕਿਹਾ ਕਿ ਤੁਰੰਤ ਮੁਆਫੀ ਜਿਹੜੀ ਜੀ ਉਹ ਨਵਜੋਤ ਸਿੰਘ ਸਿੱਧੂ ਹੋਰੀ ਮੰਗ ਲੈਣ। ਪੁਆਇੰਟ ਜਿਹੜੇ ਮੈਂ ਵੀ ਸਾਂਝੇ ਕੀਤੇ ਸੀਗੇ 2 ਦਿਨ ਪਹਿਲਾਂ ਕਿ ਇਹਦੇ ਵਿੱਚ ਇਹੋ ਆ ਕਿ ਜਿਹੜੀਆਂ ਟੀ-ਸ਼ਰਟਾਂ ਨੇ ਉਹ ਖੰਡੇ ਵਾਲੀਆਂ ਤੇ ਇੱਕ ਓਂਕਾਰ ਵਾਲੀਆਂ ਕਿੰਨੀਆਂ ਵਿਕਦੀਆਂ ਨੇ, ਮੇਰਾ ਖਿਆਲ ਭੁੱਲ ਨਹੀਂ ਕਿਸੇ ਨੂੰ, ਬਹੁਤ ਵੱਡੀ ਗਿਣਤੀ 'ਚ ਵਿਕਦੀਆਂ ਨੇ। ਲੋਕਾਂ ਨੇ ਜਿਹੜੇ
ਟੈਟੂਜ਼ ਨੇ ਜੀ ਉਹ ਪਵਾਏ ਹੋਏ ਆ ਧੌਣਾਂ ਦੇ ਉੱਤੇ ਤੇ ਬਾਹਾਂ ਦੇ ਉੱਤੇ ਇੱਕ ਓਂਕਾਰ ਵਾਲੇ ਖੰਡੇ ਵਾਲੇ। ਜੇ ਹੁਣ ਜਿਹੜੇ ਜਥੇਦਾਰ ਨੇ ਉਹ ਇਹ ਕਹਿੰਦੇ ਆ ਕਿ ਇਹ ਮੰਦਭਾਗੀ ਗੱਲ ਹੈ ਤੇ ਫਿਰ ਕੀ ਹੁਣ ਟੀ-ਸ਼ਰਟਾਂ ਜਿਹੜੀਆਂ ਉਹ ਵਿਕਣਾ ਬੰਦ ਹੋ ਜਾਣਗੀਆਂ ਇੱਕ ਓਂਕਾਰ ਤੇ ਖੰਡੇ ਵਾਲੀਆਂ, ਜਾਂ ਲੋਕ ਜਿਹੜੇ ਨੇ ਉਹ ਟੈਟੂਜ਼ ਮਿਟਾ ਦੇਣਗੇ ਜਾਂ ਅੱਗੋਂ ਨਹੀਂ ਪਾਉਣਗੇ? ਇਹ ਜਿਹੜਾ ਉਹ ਵੱਡਾ ਸਵਾਲ ਹੈ। ਜਥੇਦਾਰ ਸਾਹਿਬ ਨੂੰ ਵੀ ਇਹਦੇ ਵਿੱਚ ਬਹੁਤੀ ਕਾਹਲੀ ਨਹੀਂ ਸੀ ਕਰਨੀ ਚਾਹੀਦੀ, ਇਹਦੇ ਬਾਕੀ ਵੀ ਜਿਹੜੇ ਵੀ ਉਹ ਸੋਚਦੇ। ਕਿ ਦੂਸਰੀ ਗੱਲ ਹੈ ਨਵਜੋਤ ਸਿੰਘ ਸਿੱਧੂ ਹੋਰਾਂ ਦੀ, ਜਦੋਂ ਕੋਈ ਵਿਅਕਤੀ ਕਿਸੇ ਅਹੁਦੇ ਦੇ ਉੱਤੇ ਹੁੰਦਾ ਜਾਂ ਉਹ ਇਹ ਸੋਚੇ ਕਿ ਉਹਦੀ ਕਹੀ ਹੋਈ ਗੱਲ ਜਾਂ ਉਹਦੀ ਕੋਈ ਵੀ ਗੱਲ ਜਿਹੜੀ ਆ ਉਹਦਾ ਤੁਰੰਤ ਨੋਟਿਸ ਲਿਆ ਜਾਊਗਾ, ਤਾਂ ਉਹਨੂੰ ਅਜਿਹੀਆਂ ਚੀਜ਼ਾਂ ਤੋਂ ਬਚਣ ਦੀ ਜਿਹੜੀ ਉਹ ਲੋੜ ਹੁੰਦੀ ਹੈ ਕਿ ਉਹ ਘੱਟੋ ਘੱਟ ਇੱਦਾਂ ਦੀ ਗੱਲ ਨਾ ਕਰੇ ਜਿਹਦੇ ਨਾਲ ਕਿਸੇ ਦੀਆਂ ਫੀਲਿੰਗਸ ਜਿਹੜੀਆਂ ਦੀ ਉਹ ਹਰਟ ਹੋਣ। ਹੁਣ ਜਿਹੜੀ ਇਸ ਤਰ੍ਹਾਂ ਦੀ ਲੋਈ ਆ ਜਿਹਦੇ ਉੱਤੇ ਖੰਡਾ ਜਾਂ ਇੱਕ ਓਂਕਾਰ ਜਿਹੜਾ ਵੀ ਬਣਿਆ ਹੋਇਆ, ਤੁਸੀਂ ਉਹਦੀ ਬੁੱਕਲ ਮਾਰੋਗੇ, ਤੁਹਾਨੂੰ ਬੁੱਕਲ ਮਾਰਨ ਤੋਂ ਪਹਿਲਾਂ ਇਹ ਚਾਹੀਦੀ ਆ ਕਿ ਇਹਦੇ ਨਾਲ ਕੰਟਰੋਵਰਸੀ ਜਿਹੜੀ ਉਹ ਕ੍ਰੀਏਟ ਹੋਈ ਹੈ ਔਰ ਬਿਨਾਂ ਵਜ੍ਹਾ ਸੀ, ਜਿਹਦਾ ਕੋਈ ਮਤਲਬ ਨਹੀਂ ਜਿਹੜਾ ਵੀ ਉਹ ਬਣਦਾ। ਇਸ ਚੀਜ਼ ਨੂੰ ਅਵੋਇਡ ਕੀਤਾ ਜਾਣਾ ਚਾਹੀਦਾ ਸੀ। ਇਹ ਵੀ ਇੱਕ ਪੱਖੋਂ ਥੋੜਾ ਚਲੋ ਚੰਗਾ ਹੋ ਗਿਆ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਹੋਰ ਬਜਾਏ ਇਹਦੇ ਤੇ ਟੂਲ ਦੇਣ ਦੇ ਇਹਦੀ ਮੁਆਫੀ ਮੰਗ ਲਈ। ਇਹ ਕਹਿਤਾ ਕਿ ਜਿਹੜਾ ਇਹ ਵਿਵਾਦ ਪੈਦਾ ਹੋਇਆ, ਉਹਨਾਂ ਕਿਹਾ ਕਿ ਗੁਰੂ ਸਿੱਖ ਸੰਗਤ ਤੇ ਅਕਾਲ ਤਖਤ ਸਰਵਉੱਚ ਹੈ, ਜੇ ਮੈਂ ਅਣਜਾਣੇ ਦੇ ਵਿੱਚ ਠੇਸ ਪਹੁੰਚਾਈ ਹੈ ਤੇ ਇਹਦੇ ਵਾਸਤੇ ਮੈਂ ਮੁਆਫੀ ਮੰਗਦਾ। ਇਹ ਉਹਨਾਂ ਨੇ ਜਿਹੜਾ ਵੀ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਇਹਦੀ ਮੁਆਫੀ ਮੰਗੀ ਹੈ, ਕਿਉਂਕਿ ਅਕਾਲ ਤਖਤ ਦੇ ਜਥੇਦਾਰ ਨੇ ਉਹਨਾਂ ਨੂੰ ਅਕਾਲ ਤਖਤ ਤੇ ਆ ਕੇ ਮੁਆਫੀ ਮੰਗਣ ਦੇ ਵਾਸਤੇ ਨਹੀਂ ਸੀ ਕਿਹਾ। ਸ਼ਾਇਦ ਇਸ ਕਰਕੇ ਸੱਦੇ ਨਹੀਂ ਜਾ ਸਕੇ, ਉਹ ਪਤਿਤ ਨੇ ਔਰ ਦਾੜੀ ਕੱਟਦੇ ਜਿਵੇਂ ਇਹ ਕਿਹਾ ਜਾਂਦਾ। ਤੇ ਇਸ ਕਰਕੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਮੁਆਫੀ ਮੰਗ ਲਈ ਹੈ। 2 ਦਿਨ ਖਬਰਾਂ ਆ ਗਈਆਂ, ਇੱਕ ਦਿਨ ਪਹਿਲਾਂ ਲੋਈ ਲਈ ਦੀਆਂ ਤੇ ਮੁੜ ਕੇ ਮੁਆਫੀ। ਸਿਆਸਤਦਾਨ ਜਿਹੜੇ ਆ ਉਹ ਖਬਰਾਂ ਹੀ ਭਾਲਦੇ ਹੁੰਦੇ ਆ ਕਿ ਕਿਸੇ ਵੀ ਰੂਪ ਦੇ ਵਿੱਚ ਖਬਰਾਂ ਆਉਣ। ਬਿਲਕੁਲ ਜੀ, 2-3 ਮਹੀਨੇ ਲਈ ਕੱਪ ਅੱਗੇ ਕਰਦੇ ਹਾਂ। ਪੰਜਾਬ ਦੇ 10 ਵਿਭਾਗਾਂ ਦੇ ਵਿੱਚ 2300 ਤੋਂ ਵੱਧ ਜਿਹੜੀਆਂ ਸੀਟਾਂ ਆ ਨੌਕਰੀਆਂ ਉਹ ਖਤਮ ਕੀਤੀਆਂ ਗਈਆਂ। ਬਿਲਕੁਲ ਜੀ, ਇੱਕ 2017 ਦੇ ਵਿੱਚ ਬਹੁਤ ਪ੍ਰਚਾਰਿਆ ਗਿਆ ਸੀ ਕੈਪਟਨ ਨੇ ਸਹੁੰ ਚੁੱਕੀ, ਘਰ ਘਰ ਨੌਕਰੀ ਪੱਕੀ। ਔਰ ਘਰ ਘਰ ਨੌਕਰੀ ਜਿਹੜੀ ਉਹ ਦੇਣੀ ਸੀ, ਉਹ ਕਿਵੇਂ ਦੇਣੀ ਸੀ ਇਹ ਕਿਸੇ ਨੂੰ ਸਮਝ ਨਹੀਂ ਸੀ ਆਉਂਦਾ। ਲੋਕ ਆ ਗਏ ਜਿਹੜਾ ਵੀ ਉਹ ਗੱਲਾਂ ਦੇ ਵਿੱਚ ਉਸ ਵੇਲੇ ਕਿ ਵਾਕਿਆ ਹੀ, ਔਰ ਫਾਰਮ ਤੱਕ ਭਰਾ ਲਏ ਗਏ ਜੀ ਤੇ ਹਰ ਘਰ ਦੇ ਵਿੱਚ ਇੱਕ ਨੌਕਰੀ ਮਿਲੂਗੀ। ਮਿਲੀ ਤਿੰਨਾ ਕੁ ਕਿਹਨੂੰ ਉਹ ਸਭ ਨੂੰ ਪਤਾ। ਉਹ ਸਿਆਸੀ ਘਰਾਣਿਆਂ ਦੇ ਲੋਕ ਸੀਗੇ। ਬੇਅੰਤ ਸਿੰਘ ਹੋਰਾਂ ਦਾ ਪਰਿਵਾਰ ਸੀਗਾ, ਰਾਣਾ ਸੋਢੀ ਹੋਰਾਂ ਦਾ ਪਰਿਵਾਰ ਸੀ, ਇੱਦਾਂ ਦੇ 1-2 ਪਰਿਵਾਰ ਸੀਗੇ ਜਿਨ੍ਹਾਂ ਦੇ ਨੌਕਰੀ ਮਿਲੀ। ਹੋਰ ਤਾਂ ਕਿਸੇ ਨੂੰ ਜਿਹੜਾ ਵੀ ਉਹ ਮਿਲੀ ਨਹੀਂ। ਬਾਕੀ ਤਾਂ ਯੂਨੀਵਰਸਿਟੀਜ਼ ਤੇ ਕਾਲਜਸ ਦੇ ਵਿੱਚ ਲੱਗਦੇ ਜਿਹੜੇ ਰੁਜ਼ਗਾਰ ਮੇਲੇ ਨੇ, ਜਿੱਥੋਂ ਵੱਖ-ਵੱਖ ਕੰਪਨੀਆਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਨੂੰ ਸਰਕਾਰ ਨੇ ਆਪਣੇ ਖਾਤੇ 'ਚ ਪਾ ਲਿਆ। ਜਿਹੜੇ ਵਿਚਾਰੇ ਫੂਡ ਡਿਲੀਵਰ ਕਰਦੇ ਨੇ ਗਰਮੀ ਠੰਡ ਦੇ ਵਿੱਚ ਮੋਟਰਸਾਈਕਲਾਂ ਤੇ, ਉਹਨੂੰ ਵੀ ਸਰਕਾਰੀ ਨੌਕਰੀਆਂ ਦੇ ਖਾਤੇ 'ਚ ਜਿਹੜਾ ਜੀ ਉਹ ਪਾ ਲਿਆ। ਆਹ ਦੇਖੋ ਜੀ, ਇੰਨੀਆਂ ਨੌਕਰੀਆਂ ਅਸੀਂ ਅਰੇਂਜ ਕਰ ਦਿੱਤੀਆਂ ਨੇ। ਜਿਹੜੀ ਦੂਜੀ ਕਹਾਣੀ ਆ ਉਹ ਇਹ ਆ ਕਿ ਪੰਜਾਬ ਮੰਤਰੀ ਮੰਡਲ ਨੇ 10 ਵਿਭਾਗਾਂ ਦੇ ਜਿਹੜਾ ਜੀ ਪੁਨਰਗਠਨ ਨੂੰ ਪ੍ਰਵਾਨਗੀ ਦਿੱਤੀ। ਇਹਦੇ ਨਾਲ 2375 ਅਸਾਮੀਆਂ ਖਤਮ ਹੋ ਗਈਆਂ ਨੇ ਔਰ ਇਹਦੇ ਨਾਲ ਪਹਿਲੇ ਗੇੜ ਦੇ ਵਿੱਚ 785 ਅਸਾਮੀਆਂ ਸਿਰਜੀਆਂ ਜਾਣਗੀਆਂ, ਪੁਰਾਣੀਆਂ ਖਤਮ ਸਾਰੀਆਂ। ਮੰਤਰੀ ਮੰਡਲ ਦੇ ਵੱਲੋਂ ਨਵੇਂ ਸਾਲ ਦੇ ਤੋਹਫੇ ਵਜੋਂ 31 ਮਾਰਚ ਤੱਕ 50,000 ਸਰਕਾਰੀ ਅਸਾਮੀਆਂ ਤੇ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਨੂੰ ਹਰੀ ਝੰਡੀ ਜਿਹੜੀ ਜੀ ਉਹ ਦਿੱਤੀ। ਇਹਦੇ ਨਾਲ ਤੁਸੀਂ ਦੇਖਣਾ ਕਿ ਐਜੂਕੇਸ਼ਨ ਵਾਲੀ ਰਾਹ ਸ਼ੁਰੂ ਹੋਊਗਾ ਇੱਥੇ ਪੰਜਾਬ 'ਚ। ਜਿਹੜੀ ਇਹ ਮੀਟਿੰਗ ਹੋਈ ਆ ਉਹਦੇ ਵਿੱਚ ਇਹ ਕਿਹਾ ਗਿਆ, ਲੰਮੇ ਸਮੇਂ ਤੋਂ ਖਾਲੀ ਪਈਆਂ ਗੈਰ ਜ਼ਰੂਰੀ ਅਸਾਮੀਆਂ ਦੀ ਥਾਂ ਦੇ ਉੱਤੇ ਨਵੀਆਂ ਤੇ ਤਰਕ ਸੰਗਤ ਅਸਾਮੀਆਂ ਸਿਰਜਣ ਦਾ ਫੈਸਲਾ ਕੀਤਾ ਗਿਆ। ਵਿਭਾਗੀ ਕਾਰਗੁਜ਼ਾਰੀ ਬਿਹਤਰ ਬਣਾਉਣ ਲਈ ਇਹਨੂੰ ਜਾਇਜ਼ ਦੱਸਿਆ ਗਿਆ। ਮੰਤਰੀ ਮੰਡਲ ਨੇ ਮੁੱਖ ਮੰਤਰੀ ਨੂੰ ਵਿਭਾਗਾਂ ਦੇ ਪੁਨਰਗਠਨ ਤੋਂ ਬਾਅਦ ਪ੍ਰਸਤਾਵਿਤ ਭਰਤੀ ਲਈ ਜਿੱਥੇ ਲੋੜ ਹੋਵੇ ਨਿਯਮਾਂ ਦੇ ਵਿੱਚ ਸੋਧ ਕਰਨ ਦਾ ਅਧਿਕਾਰ ਜਿਹੜਾ ਵੀ ਉਹ ਦਿੱਤਾ ਗਿਆ। ਔਰ ਮੰਤਰੀ ਮੰਡਲ ਦੇ ਵੱਲੋਂ ਲਏ ਗਏ ਇਸ ਜਿਹੜਾ ਵੀ ਫੈਸਲਾ ਹੈ ਉਹਦੇ ਨਾਲ 10 ਵਿਭਾਗਾਂ ਦੇ ਵਿੱਚ ਕਿਰਤ, ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਲੋਕ ਨਿਰਮਾਣ ਵਿਭਾਗ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ, ਸੈਰ ਸਪਾਟਾ, ਸੱਭਿਆਚਾਰਕ ਮਾਮਲਾ, ਸਥਾਨਕ ਸਰਕਾਰਾਂ, ਖੇਡਾਂ ਤੇ ਯੁਵਕ ਸੇਵਾਵਾਂ, ਰੱਖਿਆ ਸੇਵਾਵਾਂ ਇਹ ਜਿਹੜੀਆਂ ਦੀ ਸ਼ਾਮਲ ਨੇ। ਔਰ ਪੰਜਾਬ ਨਿੱਜੀ ਸੁਰੱਖਿਆ ਏਜੰਸੀਆਂ ਜਿਹੜੀਆਂ ਉਹਨੂੰ ਰੂਲਸ 2020 ਨੂੰ ਮਨਜ਼ੂਰੀ ਦਿੱਤੀ ਆ। ਨਗਦੀ ਦੀ ਢੋਆ ਢੁਆਈ ਦੇ ਵਿੱਚ ਸ਼ਾਮਲ ਸਾਰੀਆਂ ਏਜੰਸੀਆਂ ਨੂੰ ਹੁਣ ਸਟੇਟ
ਕੰਟਰੋਲਿੰਗ ਅਥਾਰਟੀ ਤੋਂ ਲਾਇਸੈਂਸ ਪ੍ਰਾਪਤ ਜਿਹੜਾ ਜੀ ਉਹ ਕਰਨਾ ਹੋਊਗਾ। ਮੰਤਰੀ ਮੰਡਲ ਨੇ ਪੰਜਾਬ ਰਾਜ ਅੰਕੜਾ ਨੀਤੀ ਨੂੰ ਵੀ ਪ੍ਰਵਾਨਗੀ ਦਿੱਤੀ ਆ। ਅੰਕੜਾ ਨੀਤੀ ਜਿਹੜੀ ਆ ਉਹ ਨਾਗਰਿਕਾਂ ਨੂੰ ਸੁਚੱਜੀ ਤੇ ਸੁਰੱਖਿਅਤ ਈ ਗਵਰਨੈਂਸ ਪ੍ਰਣਾਲੀ ਰਾਹੀਂ ਸੇਵਾਵਾਂ ਪ੍ਰਦਾਨ ਕਰਨ ਦੇ ਵਾਸਤੇ ਜਿਹੜਾ ਵੀ ਇਹ ਕਿਹਾ ਗਿਆ ਕਿ ਬੜੀ ਮਹੱਤਵਪੂਰਨ ਹੋਊਗੀ। ਬਾਕੀ ਗੱਲਾਂ ਆਪਣੀ ਜਗ੍ਹਾ ਦੇ ਉੱਤੇ ਨੇ। ਜਿਹੜੀਆਂ ਇਹ ਅਸਾਮੀਆਂ ਖਤਮ ਜਿਹੜੀਆਂ ਉਹ ਕਰ ਦਿੱਤੀਆਂ ਗਈਆਂ ਨੇ, ਮੈਂ ਤੁਹਾਨੂੰ ਸਿੰਬੋਲਿਕ ਰੂਪ ਦੇ ਜਾਂ ਇੱਕ ਮਿਸਾਲ ਦੇ ਕੇ ਦੱਸਣਾ ਹੋਵੇ, ਜਿਵੇਂ ਇੱਥੇ ਭਾਸ਼ਾ ਵਿਭਾਗ ਹੈ ਪਟਿਆਲੇ ਦੇ ਵਿੱਚ, ਇਹ ਕਿਸੇ ਸਮੇਂ ਭਾਸ਼ਾ ਦੀ ਤਰੱਕੀ ਦੇ ਵਾਸਤੇ ਬਣਾਇਆ ਗਿਆ ਸੀ ਔਰ ਇੱਥੇ ਕੋਈ 20 ਦੇ ਕਰੀਬ ਅਸਾਮੀਆਂ ਹੁੰਦੀਆਂ ਸੀ। ਜਿਵੇਂ ਜਿਵੇਂ ਉਹ ਰਿਟਾਇਰ ਹੋਈ ਗਏ ਉਹ ਅਸਾਮੀਆਂ ਖਤਮ ਕਰੀ ਗਏ। ਇਸ ਵੇਲੇ 2 ਜਾਣੇ ਭਾਸ਼ਾ ਵਿਭਾਗ ਦੇ ਨੇ। ਦਿਓ ਕੱਦ ਇਮਾਰਤ ਜਿਹੜੀ ਹੈ ਜੀ ਉਹ ਡੇ ਬਾਈ ਡੇ ਦਮ ਤੋੜ ਰਹੀ ਆ। ਜਿਹੜੀਆਂ ਉਹਦੇ ਵਿੱਚ ਪਈਆਂ ਦੁਰਲੱਭ ਪੁਸਤਕਾਂ ਨੇ, ਜਿਹੜੀਆਂ ਰੈਫਰੈਂਸ ਬੁੱਕਸ ਨੇ, ਉਹ ਹੌਲੀ ਹੌਲੀ ਉਹਨਾਂ ਨੂੰ ਭੁਣ ਖਾ ਰਿਹਾ, ਕਿਉਂਕਿ ਉਹਨਾਂ ਨੂੰ ਕੱਢ ਕੇ ਹਵਾ ਲਵਾਉਣੀ, ਉਹਨਾਂ ਦੀ ਸਾਂਭ ਸੰਭਾਲ ਕਰਨੀ, ਹੌਲੀ ਹੌਲੀ ਸਾਰੀਆਂ ਨੌਕਰੀਆਂ ਜਿਹੜੀਆਂ ਵੀ ਉਹ ਖਤਮ ਕਰ ਦਿੱਤੀਆਂ ਗਈਆਂ ਨੇ। ਜੇ ਅੱਬਲ ਤਾਂ ਅੱਗੇ ਰੱਖਿਆ ਨਹੀਂ ਗਿਆ, ਜੇ ਰੱਖਿਆ ਜਾਊਗਾ ਬਾਕੀ ਵਿਭਾਗਾਂ ਦੇ ਵਿੱਚ ਤੇ ਉਹ ਠੇਕੇ ਦੇ ਉੱਤੇ ਜਿਹੜਾ ਜੀ ਉਹ ਰੱਖਿਆ ਜਾਊਗਾ। ਸਰਕਾਰ ਉਹਦੇ ਵਿੱਚ ਇਹ ਕਹੂਗੀ ਠੀਕ ਹੈ ਜੀ 3 ਸਾਲਾਂ ਨੂੰ ਤੁਹਾਨੂੰ ਪੱਕੇ ਜਿਹੜਾ ਜੀ ਉਹ ਕਰਾਂਗੇ। ਉਹਦੇ 'ਚ ਸਰਕਾਰ ਨੂੰ ਕਿਸੇ ਕਿਸਮ ਦੇ ਕੋਈ ਭੱਤੇ ਵਗੈਰਾ ਉਹ ਨਹੀਂ ਦੇਣੇ ਪੈਂਦੇ ਤੇ ਮਾਮੂਲੀ ਤਨਖਾਹਾਂ ਦੇ ਉੱਤੇ ਜਿਹੜਾ ਜੀ ਉਹ ਰੱਖਣਾ ਪੈਂਦਾ। ਡਾਕਟਰਾਂ ਦੇ ਵਿੱਚ ਵੀ ਇਹੀ ਹਾਲਾਤ ਜਿਹੜੇ ਆ ਜੀ ਉਹ ਬਣੇ ਆ। ਡਾਕਟਰ ਇੱਥੇ ਨਾ ਆਉਣੇ, ਉਹਦਾ ਰੀਜ਼ਨ ਇਹੀ ਹੈ ਕਿ ਜਿਹੜੀ MBBS ਹੈ ਉਹ ਕਰੋੜਾਂ 'ਚ ਹੁੰਦੀ ਹੈ ਹੁਣ, ਤੇ ਕਰੋੜਾਂ ਦੇ ਵਿੱਚ ਡਾਕਟਰ ਬਣ ਕੇ ਜਿਹੜੇ ਬੱਚੇ ਨੇ ਉਹ 15,000 ਰੁਪਏ ਤਨਖਾਹ ਦੇ ਉੱਤੇ ਸਰਕਾਰੀ ਨੌਕਰੀ ਕਿਉਂ ਕਰਨਗੇ? ਉਹ ਇਹੀ ਸੋਚਣਗੇ ਵੀ ਇੰਨੇ ਕਰੋੜ ਸਾਡਾ ਇੱਥੇ ਲੱਗ ਗਿਆ, ਇੰਨਾ ਹੋਰ ਲਾ ਕੇ ਆਪਣਾ ਹਸਪਤਾਲ ਖੜਾ ਕਰੋ ਤੇ ਲੋਕਾਂ ਦੀ ਲੁੱਟ ਕਰੋ, ਉੱਥੇ ਪਹਿਲਾਂ ਆਪਣੇ ਪੈਸੇ ਪੂਰੇ ਕਰੋ, ਅਸੀਂ ਸਰਕਾਰਾਂ ਤੋਂ ਕੀ ਲੈਣਾ ਜਾਂ ਸਰਕਾਰੀ ਨੌਕਰੀਆਂ ਜਿਹੜੀਆਂ ਵੀ ਉੱਥੋਂ ਕੀ ਲੈਣਾ। ਇਉਂ ਹੌਲੀ ਹੌਲੀ ਜਿਹੜੀਆਂ ਇਹ ਚੀਜ਼ਾਂ ਨੇ ਇਹ ਲੋਕਾਂ ਤੋਂ ਦੂਰ ਕੀਤੀਆਂ ਜਾਂਦੀਆਂ। ਜੀ ਜੀ, ਤੇ ਅੱਗੇ ਕਰਦੇ ਆ ਗੱਲ, ਪੰਜਾਬੀਆਂ ਨੂੰ ਨਵੇਂ ਸਾਲ ਦਾ ਤੋਹਫਾ ਮਿਲਣੇ ਵਾਲਾ ਆ 8% ਮਹਿੰਗੀ ਮਿਲੂ। ਦੇਖੋ, ਇੱਕ ਤਾਂ ਬਿਜਲੀ ਦੀ ਗੱਲ ਮੈਂ ਤੁਹਾਨੂੰ ਪਹਿਲਾਂ ਦੱਸੀ ਹੈ ਕਿ ਜਿਹੜਾ ਅਦਾਨੀ ਗਰੁੱਪ ਆ ਉਹਨੇ ਵੀ ਉਹਦੇ ਨਾਲ ਵੀ ਜਿਹੜੇ ਸਮਝੌਤੇ ਹੋਏ ਨੇ ਉਹ ਹੁਣ ਸਾਹਮਣੇ ਆਏ ਨੇ ਨਾ ਕਿ 8 ਰੁਪਏ 60 ਪੈਸੇ 61 ਪੈਸੇ ਜਿਹੜਾ ਉਹ 25 ਸਾਲਾਂ ਦੇ ਵਾਸਤੇ ਸਮਝੌਤੇ ਕੀਤੇ ਹੋਏ ਨੇ। ਜਿਹੜੇ ਇਹ ਪ੍ਰਾਈਵੇਟ ਥਰਮਲ ਪਲਾਂਟ ਨੇ, ਚਾਹੇ ਉਹ ਰਾਜਪੁਰੇ ਵਾਲਾ ਚਾਹੇ ਗੋਇੰਦਵਾਲ ਸਾਹਿਬ ਵਾਲਾ ਜਿਹੜਾ ਵੀ ਹੈ, ਉਹ ਵੀ 25 ਸਾਲਾਂ ਦੇ ਵਾਸਤੇ ਸਮਝੌਤੇ ਕਰਕੇ ਗਏ ਨੇ ਸੁਖਬੀਰ ਸਿੰਘ ਬਾਦਲ ਹੋਰੀ। ਜਦੋਂ ਉਹਦੇ ਸਰਕਾਰ ਨਹੀਂ ਸੀ ਆਈ ਤੇ ਉਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹੋਰੀ ਬਹੁਤ ਸਾਰੀਆਂ ਪ੍ਰੈਸ ਕਾਨਫਰੰਸਾਂ ਕਰਦੇ ਹੁੰਦੇ ਸੀ ਔਰ ਉਹਦੇ ਵਿੱਚ ਇਹ ਗੱਲ ਕਹਿੰਦੇ ਸੀ ਕਿ ਆਹ ਦੇਖੋ ਕਿਵੇਂ ਇਹ ਸਮਝੌਤੇ ਕਰਕੇ ਪੰਜਾਬ ਦੇ ਲੋਕਾਂ ਦੇ ਸਿਰ ਬੋਝ ਪਾ ਗਏ। ਕਾਂਗਰਸ ਨੇ ਉਦੋਂ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਵਾਅਦਾ ਕੀਤਾ ਸੀਗਾ ਕਿ ਅਸੀਂ ਇਹਨਾਂ ਸਮਝੌਤਿਆਂ ਨੂੰ ਰਿਵਾਈਜ਼ ਕਰਾਂਗੇ, ਰੱਦ ਕਰਨ ਦੀ ਜ਼ਰੂਰਤ ਪਈ ਤੇ ਰੱਦ ਕਰ ਦਿਆਂਗੇ। ਕਿਸੇ ਨੇ ਰਿਵਾਈਜ਼ ਰੱਦ ਤਾਂ ਹੁੰਦੇ ਜੇ ਇਹਨਾਂ ਨੂੰ ਰਿਵਾਈਜ਼ ਕਰਕੇ ਉਹਦਾ ਜਿਹੜਾ ਜੀ ਪਤਾ ਕੀਤਾ ਜਾਂਦਾ ਕਿ ਇੰਨੀ ਮਹਿੰਗੀ ਬਿਜਲੀ ਵਾਲੇ ਸਮਝੌਤੇ ਕਿਵੇਂ ਹੋ ਗਏ। ਤੇ ਉਹ ਵੀ ਕੰਪਨੀਆਂ ਦੇ ਨਾਲ ਸਮਝੌਤੇ ਐਸੇ ਆ ਵੀ ਤੁਸੀਂ ਉਹਨਾਂ ਤੋਂ ਬਿਜਲੀ ਲਓ ਜਾਂ ਨਾ ਲਓ, ਉਹਨਾਂ ਨੂੰ ਜਿਹੜੀ ਲਮਸਮ ਮਨੀ ਆ ਉਹ ਤੁਹਾਨੂੰ ਦੇਣੀ ਪੈਣੀ ਆ। ਬਸ ਉਹ ਚੀਜ਼ ਜਿਹੜੀ ਜਦੋਂ ਮੌਜੂਦਾ ਸਰਕਾਰ ਆ ਗਈ ਉਸੇ ਹੀ ਰਾਹ ਉਹ ਪੈ ਗਈ ਜੋ ਕੁਝ ਪਹਿਲੇ ਸਮਝੌਤੇ ਜਿਹੜੇ ਸੀ ਉਹ ਕੀਤੇ ਸੀ। ਹਾਲਾਂਕਿ ਥਾਪੀਆਂ ਮਾਰਦੇ ਰਹੇ ਅਕਾਲੀ ਕਈ ਵਾਰੀ ਵੀ ਤੁਹਾਨੂੰ ਸਮਝੌਤੇ ਗਲਤ ਲੱਗਦੇ ਆ ਤੇ ਰੱਦ ਕਰਕੇ ਵਿਖਾਓ, ਕਿਉਂਕਿ ਉਹਨਾਂ ਨੂੰ ਵੀ ਪਤਾ ਪਹਿਲਾਂ ਪੈਸੇ ਕਿੱਥੇ ਚੜ੍ਹਦੇ ਸੀ, ਮੁੜ ਕੇ ਪੈਸੇ ਕਿੱਥੇ ਚੜ੍ਹਨੇ ਸ਼ੁਰੂ ਹੋ ਗਏ। ਪੰਜਾਬ ਦੇ ਲੋਕਾਂ ਨੂੰ, ਪੰਜਾਬ ਉਹ ਸੂਬਾ ਜੀ ਜਿੱਥੇ ਸਭ ਤੋਂ ਮਹਿੰਗੀ ਬਿਜਲੀ ਇਸ ਵੇਲੇ ਖਪਤਕਾਰਾਂ ਨੂੰ ਮਿਲ ਰਹੀ ਆ। 9 ਰੁਪਏ ਪਰ ਯੂਨਿਟ ਤੱਕ ਬਿਜਲੀ ਦੇ ਰੇਟ ਥੋਪੇ ਗਏ ਆ ਲੋਕਾਂ ਦੇ ਉੱਤੇ। ਨਵੇਂ ਸਾਲ ਤੋਂ ਹੋਰ ਮਹਿੰਗੀ ਬਿਜਲੀ ਦਾ ਤੋਹਫਾ ਜਿਹੜਾ ਵੀ ਉਹ ਮਿਲੂਗਾ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਜਿਹੜੀ ਆ PSPCL, ਉਹਦੇ ਵੱਲੋਂ ਅਗਲੇ ਸਾਲ 2021-22 ਦੇ ਵਾਸਤੇ ਬਿਜਲੀ ਦਰਾਂ ਦੇ ਵਿੱਚ 8% ਵਾਧਾ ਕਰਨ ਦੀ ਪਟੀਸ਼ਨ ਜਿਹੜੀ ਆ ਉਹ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਨੇ ਪ੍ਰਵਾਨ ਕਰਤੀ। ਸੂਬੇ ਦੇ ਵਿੱਚ ਬਿਜਲੀਆਂ ਦਰਾਂ ਪਹਿਲਾਂ ਹੀ ਭਾਰਤ ਭਰ ਦੇ ਵਿੱਚੋਂ ਸਭ ਤੋਂ ਜਿਹੜੀਆਂ ਦੀ ਉਹ ਮਹਿੰਗੀਆਂ ਨੇ। ਪਾਵਰਕਾਮ ਮੈਨੇਜਮੈਂਟ ਤੇ ਸਰਕਾਰ ਪ੍ਰਤੀ ਲੋਕਾਂ 'ਚ ਤਿੱਖਾ ਰੋਸ ਹੈ। ਸਰਕਾਰ ਨੂੰ ਇਸ ਚੀਜ਼ ਦੀ ਕੋਈ ਪਰਵਾਹ ਨਹੀਂ। ਜਿਹੜੀ ਘਰੇਲੂ ਬਿਜਲੀ ਹੈ 5 ਰੁਪਏ ਪ੍ਰਤੀ ਯੂਨਿਟ ਦੇਣ ਦਾ ਵਾਅਦਾ ਕੀਤਾ ਸੀਗਾ, 4 ਸਾਲ ਬੀਤਣ ਦੇ ਉੱਤੇ ਵੀ ਵਫਾ ਨਹੀਂ ਹੋ ਸਕਿਆ। 9 ਰੁਪਏ ਦੇ ਉੱਤੇ ਵੀ ਹੁਣ ਹੋਰ ਥੋਪਿਆ ਜਿਹੜਾ ਜੀ ਉਹ ਜਾਊਗਾ। ਬਿਜਲੀ ਦੇ ਬੋਝ ਕਰਕੇ ਸੂਬੇ ਦੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਖਪਤਕਾਰ ਨੇ ਉਹ ਡਿਫਾਲਟਰਾਂ ਦੀ ਸ਼੍ਰੇਣੀ ਦੇ ਵਿੱਚ ਨੇ। COVID-19 ਦੇ ਦੌਰਾਨ ਲੋਕਾਂ ਨੂੰ ਬਿਜਲੀ ਦੇ ਵੱਡੇ ਬਿੱਲ ਅਦਾ ਕਰਨ ਲਈ ਮਜਬੂਰ ਹੋਣਾ ਪਿਆ। ਈਵਨ ਜਿਹੜੇ ਸਟੋਰ ਬੰਦ ਸੀ, ਦੁਕਾਨਾਂ ਬੰਦ ਸੀ, ਉਹਨਾਂ ਨੂੰ ਵੀ ਵੱਡੇ ਬਿੱਲ ਜਿਹੜੇ ਸੀ ਉਹ ਭੇਜ ਦਿੱਤੇ। ਕੋਈ ਰਾਹਤ ਦੇਣ ਦੀ ਜਗ੍ਹਾ ਦੇ ਉੱਤੇ ਪਾਵਰਕਾਮ ਪਿਛਲੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਕੋਲੇ ਜਿਹੜੀਆਂ
8% ਮਹਿੰਗੀ ਬਿਜਲੀ ਦੀ ਉਹ ਪ੍ਰਵਾਨਗੀ ਮੰਗਦਾ ਰਿਹਾ ਤੇ ਹੁਣ ਇਹ ਪ੍ਰਵਾਨਗੀ ਜਿਹੜੀ ਆ ਉਹ ਮਿਲ ਗਈ ਹੈ। ਇਹ ਕਿਹਾ ਗਿਆ ਜੀ ਕਿ ਅਗਲੇ ਸਾਲ 21-22 ਦੇ ਵਿੱਚ ਬਿਜਲੀ ਦਰਾਂ ਦੀ ਪੋਜੀਸ਼ਨ ਨੂੰ ਸਵੀਕਾਰ ਕਰ ਲਿਆ ਗਿਆ ਔਰ ਇਹਦੇ ਤੋਂ ਬਾਅਦ ਹੁਣ 8% ਜਿਹੜੀ ਹੈ ਜੀ ਉਹ ਮਹਿੰਗੀ ਹੋਰ ਬਿਜਲੀ ਹੋ ਜੂਗੀ। ਅੱਛਾ, ਇਹ ਕਿਹਾ ਤਾਂ ਇਹ ਗਿਆ ਕਿ ਕਮਿਸ਼ਨ ਦੇ ਵੱਲੋਂ ਸਾਰੇ ਪੱਖਾਂ ਦੀ ਸੁਣਵਾਈ ਤੇ ਇਤਰਾਜ਼ਾਂ ਤੋਂ ਬਾਅਦ ਇਹ ਜਿਹੜਾ ਜੀ ਫੈਸਲਾ 1 ਅਪ੍ਰੈਲ ਤੋਂ ਪਹਿਲਾਂ ਕੀਤਾ ਜਾਊਗਾ। ਪੈਸੇ ਜਿਹੜੇ ਜੀ ਉਹ 1 ਜਨਵਰੀ ਤੋਂ ਲੱਗ ਜਾਣ, ਮਤਲਬ ਕਿ ਜੇ ਫੈਸਲਾ ਅਪ੍ਰੈਲ ਦੇ ਵਿੱਚ ਵੀ ਆਉਂਦਾ, ਬਿਜਲੀ ਬਿੱਲਾਂ ਦੇ ਵਿੱਚ 1 ਜਨਵਰੀ ਤੋਂ ਵਧੇ ਹੋਏ ਰੇਟ ਜਿਹੜੇ ਜੀ ਉਹ ਆਉਣਗੇ ਔਰ ਲਗਾਤਾਰ ਬਿਜਲੀ ਦੇ ਜਿਹੜੀਆਂ ਕੀਮਤਾਂ ਨੇ ਉਹਦੇ ਵਿੱਚ ਮੌਜੂਦਾ ਸਰਕਾਰ ਜਿਹੜੀ ਹੈ ਜੀ ਉਹ ਵਾਧਾ ਕਰ ਰਹੀ ਹੈ। ਸਰਕਾਰ ਨੂੰ ਹਾਲਾਂਕਿ ਇਸ ਗੱਲ ਦਾ ਪਤਾ ਕਿ ਜਿਹੜਾ ਇਹ ਅੰਦੋਲਨ ਚੱਲ ਰਿਹਾ ਹੈ, ਉੱਥੋਂ ਅੰਦੋਲਨ ਮੁੱਕਣ ਤੋਂ ਬਾਅਦ ਜਿਹੜੀਆਂ ਚੀਜ਼ਾਂ ਪੰਜਾਬ ਦੇ ਵਿੱਚ ਉੱਭਰਨੀਆਂ ਨੇ ਉਹਦੇ ਵਿੱਚ ਸਭ ਤੋਂ ਵੱਡੀ ਚੀਜ਼ ਜਿਹੜੀ ਆ ਜੀ ਉਹ ਬਿਜਲੀ ਦੇ ਮਹਿੰਗੇ ਜਿਹੜਾ ਜੀ ਉਹ ਬਿੱਲ ਆ, ਜਿਨ੍ਹਾਂ ਨੇ ਕਿ ਪੰਜਾਬ ਦੇ ਲੋਕਾਂ ਦਾ ਇਸ ਵੇਲੇ ਕਚੂਮਰ ਕੱਢਿਆ। ਬਿਲਕੁਲ ਜੀ, ਆਉਣ ਦਿਓ ਲੋਕਾਂ ਨੂੰ, ਦੇਖੋ ਕੀ ਸਬਕ ਸੁਣਦੇ ਇਹਨਾਂ ਨੂੰ। ਅੱਗੇ ਗੱਲ ਕਰਦੇ ਹਾਂ, ਬਠਿੰਡੇ ਦੇ ਵਿੱਚ ਪੁਤਲਾ ਸਾੜਨਾ ਸੀ ਭਾਜਪਾ, ਕੋਈ 3 ਦਰਜਨ ਦੇ ਕਰੀਬ ਸੀ ਤਾਂ 200 ਜਾਣੇ ਪੁਲਿਸ ਵਾਲੇ ਲਾਏ ਹੋਏ ਸੀ ਨਾਲ। ਦੇਖੋ ਇਹ ਹੈ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹਦੇ ਆਗੂ ਜਿਹੜੇ ਆ ਜੀ ਉਹ ਰਾਜਪਾਲ ਕੋਲੇ ਵੀ ਜਾਂਦੇ ਆ ਬਾਰ-ਬਾਰ ਇਹ ਕਹਿ ਕੇ ਕਿ ਉਹਨਾਂ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ। ਸਿਆਸੀ ਪਾਰਟੀਆਂ ਨੂੰ ਜ਼ਿੰਮੇਵਾਰ ਦੱਸ ਰਹੇ ਆ ਕਿ ਸਿਆਸੀ ਪਾਰਟੀਆਂ ਸਾਡੇ ਤੇ ਹਮਲੇ ਜਿਹੜੇ ਵੀ ਉਹ ਕਰਵਾ ਰਹੀਆਂ ਨੇ। ਹੁਣ ਇੱਥੇ ਬਠਿੰਡੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਲੁਧਿਆਣੇ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਪੁਤਲਾ ਜਿਹੜਾ ਜੀ ਉਹ ਫੂਕਣਾ ਸੀ, ਜਿਹੜਾ ਕਿ ਪੁੱਤਰ ਦੇ ਬਿਆਨ ਦੇਣ ਦੇ ਵਾਸਤੇ ਜਿਹੜਾ ਜੀ ਉਹ ਹਮੇਸ਼ਾ ਚਰਚਾ ਦੇ ਵਿੱਚ ਰਹਿੰਦਾ। ਉੱਥੇ ਹਾਲਾਤ ਇਹ ਸੀਗੇ ਕਿ 24-25 ਜਾਣੇ ਸੀਗੇ ਭਾਜਪਾ ਵਾਲੇ ਜਿਨ੍ਹਾਂ ਨੇ ਇਹ ਪੁਤਲਾ ਫੂਕਣਾ ਸੀਗਾ। ਉਹਨਾਂ ਦੀ ਹਿਫਾਜ਼ਤ ਦੇ ਵਾਸਤੇ ਵਾਟਰ ਕੈਨਨ ਦੀਆਂ ਗੱਡੀਆਂ, ਐਂਬੂਲੈਂਸ, ਬਹੁਤ ਵੱਡੀ ਗਿਣਤੀ ਦੇ ਵਿੱਚ ਪੁਲਿਸ, 200 ਤੋਂ ਉੱਪਰ ਪੁਲਿਸ ਵਾਲੇ ਜਿਹੜੇ ਵੀ ਉਹਨਾਂ ਨੇ ਇਹਨਾਂ 24-25 ਜਾਣਿਆਂ ਨੂੰ ਚਾਰ ਚੁਫੇਰੇ ਤੋਂ ਘੇਰਿਆ ਹੋਇਆ ਸੀਗਾ ਤਾਂ ਕਿ ਉਹ ਇੱਕ ਮੈਂਬਰ ਪਾਰਲੀਮੈਂਟ ਦਾ ਪੁਤਲਾ ਜਿਹੜਾ ਵੀ ਉਹ ਫੂਕ ਸਕਣ। ਇਹ ਭਾਜਪਾਈ ਜਿਹੜੇ ਵੀ ਉਹ ਕਹਿੰਦੇ ਆ ਕਿ ਬਠਿੰਡੇ ਦੇ ਵਿੱਚ ਸਾਡਾ ਜਿਹੜਾ ਸਮਾਗਮ ਹੋਣਾ ਸੀਗਾ, ਕਿਸਾਨੀ ਸੰਘਰਸ਼ ਦੇ ਸਮਰਥਕਾਂ ਨੇ ਟੈਂਟ ਪੱਟ ਤਾਂ ਕੁਰਸੀਆਂ ਦੀ ਭੰਨ ਤੋੜ ਜਿਹੜੀ ਸੀ ਉਹ ਕਰਤੀ। ਹੁਣ ਕਿਸਾਨਾਂ ਦੇ ਖਿਲਾਫ ਤਾਂ ਪੁਤਲਾ ਫੂਕ ਨਹੀਂ ਸਕਦੇ, ਕਿਸਾਨ ਜਥੇਬੰਦੀਆਂ ਦੇ ਖਿਲਾਫ ਪੁਤਲਾ ਨਹੀਂ ਫੂਕ ਸਕਦੇ। ਆਪਣਾ ਰੋਸ ਕੱਢਣਾ ਸੀ ਭਾਜਪਾਈਆਂ ਨੇ ਤੇ ਉਹਨਾਂ ਨੇ ਫਿਰ ਰਵਨੀਤ ਬਿੱਟੂ ਦੇ ਬਿਆਨਾਂ ਨੂੰ ਜਿਹੜਾ ਵੀ ਉਹ ਆਧਾਰ ਬਣਾ ਲਿਆ ਵੀ ਅਸੀਂ ਉਹਦਾ ਪੁਤਲਾ ਫੂਕਾਂਗੇ। ਸਵਾਲ ਇਹ ਆ ਕਿ ਇਹ ਕਿਤੇ ਨਾ ਕਿਤੇ ਤਾਂ ਪ੍ਰਸ਼ਾਸਨ ਨੂੰ ਵੀ ਇਹ ਸੋਚਣਾ ਪਊਗਾ ਕਿ ਜਿਹੜਾ ਆਮ ਬੰਦਾ ਉਹਦੀ ਕੀ ਸੁਰੱਖਿਆ ਹੈ ਸੜਕ ਦੇ ਉੱਤੇ ਜਾਂ ਆਮ ਜਗ੍ਹਾ ਦੇ ਉੱਤੇ। ਔਰ ਇਹ 24-25 ਜਿਹੜੇ ਲੋਕ ਨੇ ਉਹਨਾਂ ਨੂੰ ਪੁਤਲਾ ਫੂਕਣ ਦੀ ਪਰਮਿਸ਼ਨ ਸਿਕਿਉਰਿਟੀ ਦੇ ਕੇ ਜਿਹੜੀ ਉਹ ਪ੍ਰੋਵਾਈਡ ਕੀਤੀ। ਵਾਟਰ ਕੈਨਨ ਤੱਕ ਉਹਨਾਂ ਦੇ ਨਾਲ ਲਾਈਆਂ ਗਈਆਂ, ਐਂਬੂਲੈਂਸ ਤੱਕ ਉਹਨਾਂ ਦੇ ਨਾਲ ਜਿਹੜੀਆਂ ਦੀ ਫਾਇਰ ਬ੍ਰਿਗੇਡ ਉਹਨਾਂ ਦੇ ਨਾਲ ਲਾਈਆਂ ਗਈਆਂ ਔਰ 24-25 ਬੰਦਿਆਂ ਦੇ ਵਾਸਤੇ 200 ਜਿਹੜੇ ਪੁਲਿਸ ਵਾਲੇ ਸੀ। ਉਹ ਖਰਚਾ ਕਿਹਨਾਂ ਦੇ ਸਿਰ ਜਿਹੜਾ ਉਹ ਪਊਗਾ? ਕਿਸੇ ਸਿਆਸੀ ਪਾਰਟੀ ਦੇ ਸਿਰ ਤੇ ਤਾਂ ਨਹੀਂ ਪੈਣਾ, ਉਹ ਲੋਕਾਂ ਦੇ ਸਿਰ ਦੇ ਉੱਤੇ ਜਿਹੜਾ ਵੀ ਉਹ ਪੈਣਾ। ਇੰਨੇ ਜਿਹੜੇ ਆ ਉਹ ਪੁਲਿਸ ਵਾਲੇ ਲਾ ਕੇ ਆਲੇ ਦੁਆਲੇ ਇਹ ਪੁਤਲਾ ਫੂਕ ਕੇ ਦਿਖਾਉਣਾ ਕਿਹਨੂੰ ਜਿਹੜਾ ਵੀ ਇਹ ਚਾਹੁੰਦੇ ਸੀ। ਆਮ ਬੰਦੇ ਨੂੰ ਤਾਂ ਵੇਖਣ ਦੀ ਇਜਾਜ਼ਤ ਨਹੀਂ ਸੀ ਇਹ ਪੁਤਲਾ ਫੁਕ ਰਿਹਾ, ਕਿਉਂਕਿ ਪੁਲਿਸ ਨੇ ਕਿਸੇ ਆਮ ਬੰਦੇ ਨੂੰ ਉੱਥੇ ਨੇੜੇ ਤੇੜੇ ਵੀ ਫਟਕਣ ਨਹੀਂ ਜਿੱਥੇ ਇਹ ਪੁਤਲਾ ਫੂਕਿਆ ਜਾਣਾ ਸੀ। ਬਸ ਉਹ ਕਿਉਂਕਿ ਅਖਬਾਰਾਂ ਦੇ ਵਿੱਚ ਖਬਰਾਂ ਜਿਹੜੀਆਂ ਵੀ ਉਹ ਲਵਾਉਣੀਆਂ ਸੀਗੀਆਂ ਤੇ ਅਸੀਂ ਵੀ ਜਿਹੜਾ ਵੀ ਉਹ ਹੈਗੇ ਆ। ਹਾਲਾਤ ਜਿਹੜੇ ਸੀਗੇ ਉਹ ਪੁਲਿਸ ਇੰਨੀ ਵੱਡੀ ਗਿਣਤੀ 'ਚ ਲੱਗੀ ਕਿ ਉਹਨੇ ਕਰਫਿਊ ਵਰਗੇ ਹਾਲਾਤ ਜਿਹੜੇ ਉੱਥੇ ਬਣਾਏ ਹੋਏ ਸੀਗੇ ਵੀ ਕੋਈ ਉਧਰੋਂ ਲੰਘ ਨਾ ਸਕੇ ਤੇ ਲਿਆ ਕੇ ਕੁਝ ਭਾਜਪਾਈਏ ਜਿਹੜੇ ਸੀ ਉਹਨਾਂ ਨੇ ਉੱਥੇ ਪੁਤਲਾ ਫੂਕਿਆ, ਜਿਹੜੀਆਂ ਸੀ ਉਹ ਫੋਟੋਆਂ ਖਿਚਵਾਈਆਂ ਤੇ ਫਿਰ ਹੋ ਗਏ ਜੀ। ਹੋ ਸਕਦਾ ਕੁਛ ਰਲ ਮਿਲ ਕੇ ਇਹ ਕਰਦੇ ਰੋਟੀਆਂ ਲੈਣ ਦੇ ਲਈ। ਅਖੀਰ ਦੇ ਵਿੱਚ ਪੰਜਾਬ ਤੇ ਹਰਿਆਣਾ ਦੀ ਗੱਲ ਕਰਦੇ ਆ ਕਿ ਜੀਤ ਲਹਿਰ ਆ ਉਸ ਦੇ ਘੇਰਿਆ ਹੋਇਆ ਦੋਹਾਂ ਕਹਿੰਦੇ ਜਿਹੜੇ ਪਹਾੜੀ ਖੇਤਰ ਨੇ ਜੰਮੂ ਕਸ਼ਮੀਰ ਦੇ ਵਿੱਚ ਤੇ ਜਿਹੜਾ ਇੱਧਰ ਸ਼ਿਮਲਾ ਵਾਲੀ ਸਾਈਡ ਦੇ ਉੱਤੇ ਇੱਥੇ ਜਿਹੜਾ ਦੀ ਬਰਫ਼ਬਾਰੀ ਬਹੁਤ ਭਾਰੀ ਹੋਈ ਹੈ, ਜਿਹਨੇ ਇਸ ਪੂਰੇ ਖਿੱਤੇ ਨੂੰ ਜਿਹੜਾ ਉਸ ਲਹਿਰ ਦੇ ਵਿੱਚ ਲੈ ਲਿਆ ਹੋਇਆ ਜੀ। ਚਾਹੇ ਉਹ ਪੰਜਾਬ ਹੈ, ਚਾਹੇ ਹਰਿਆਣਾ ਹੈ, ਇੱਥੇ ਪੀਤ ਹਵਾਵਾਂ ਜਿਹੜੀਆਂ ਹੱਡ ਚੀਰਵੀਂ ਠੰਡ ਹੈ ਜੀ ਔਰ ਸੰਘਣੀ ਧੁੰਦ ਜਿਹੜੀ ਆ ਉਹ ਨਿਰੰਤਰ ਜਾਰੀ ਹੈ। ਥਾਵਾਂ ਦੇ ਉੱਤੇ ਤਾਪਮਾਨ ਜਿਹੜਾ ਜੀ ਉਹ ਕਾਫੀ ਜਿਹੜਾ ਉਹ ਥੱਲੇ ਚਲੇ ਗਿਆ। ਰਾਤ ਦਾ ਤਾਪਮਾਨ ਖਾਸ ਤੌਰ ਦੇ ਉੱਤੇ 1 ਡਿਗਰੀ ਜਿਹੜਾ ਰਿਕਾਰਡ ਕੀਤਾ ਗਿਆ ਅੰਮ੍ਰਿਤਸਰ ਸਭ ਤੋਂ ਠੰਡਾ ਜਿਹੜਾ ਜੀ ਉਹ ਰਿਹਾ
ਔਰ ਬਠਿੰਡੇ ਦੇ ਵਿੱਚ ਤਾਪਮਾਨ ਜਿਹੜਾ ਸੀ ਉਹ 2 ਡਿਗਰੀ ਰਾਤ ਦਾ ਰਿਕਾਰਡ ਕੀਤਾ ਗਿਆ। ਫਰੀਦਕੋਟ ਦੇ ਵਿੱਚ ਵੀ 2.1 ਸੀਗਾ। ਆਦਮਪੁਰ ਦੇ ਵਿੱਚ 2.9 ਦਰਜ ਕੀਤਾ ਗਿਆ। ਲੋਕ ਜਿਹੜੇ ਜੀ ਉਹ ਅੰਦਰ ਹੀ ਵੜੇ ਰਹੇ। ਬਾਕੀ ਥਾਵਾਂ ਦੇ ਉੱਤੇ ਪੰਜਾਬ ਦੇ ਵਿੱਚ ਵੀ ਜਿਹੜਾ ਤਾਪਮਾਨ ਰਾਤ ਦਾ ਸੀਗਾ ਉਹ 3 ਤੋਂ 4 ਡਿਗਰੀ ਤੱਕ ਰਿਕਾਰਡ ਕੀਤਾ ਗਿਆ। ਹਰਿਆਣੇ ਦੇ ਵਿੱਚ ਜਿਹੜਾ ਨਰਨੌਲ ਹੈ ਜੀ ਉਹ ਸਭ ਤੋਂ ਠੰਡਾ ਰਿਹਾ 2 ਡਿਗਰੀ ਦੇ ਨਾਲ। ਹਿਸਾਰ ਦੇ ਵਿੱਚ 3 ਡਿਗਰੀ ਤਾਪਮਾਨ ਜਿਹੜਾ ਸੀ ਉਹ ਰਿਕਾਰਡ ਕੀਤਾ ਗਿਆ। ਪਿਛਲੇ ਦਿਨਾਂ ਦੇ ਵਿੱਚ ਜਿਹੜਾ ਮੀਂਹ ਪਿਆ ਸੀਗਾ, ਮੀਂਹ ਪੈਣ ਦੇ ਰਾਤਾਂ ਬਹੁਤ ਠੰਡੀਆਂ ਨੇ। ਤੁਸੀਂ ਸੋਚ ਸਕਦੇ ਹੋ ਕਿ ਜਿਹੜੇ ਲੋਕ ਟਰਾਲੀਆਂ ਦੇ ਵਿੱਚ, ਟਰਾਲੀਆਂ ਦੇ ਹੇਠਾਂ ਜਾਂ ਜਿਹੜੇ ਇੱਥੇ ਟੈਂਟ ਲਾ ਕੇ ਜਿਹੜਾ ਉਹ ਬੈਠੇ ਹੋਏ ਨੇ, ਉਹ ਕੀ ਹਾਲਾਤ ਉਹ ਬਣਦੇ ਹੋਣਗੇ। ਜਿਹੜੀ ਹਵਾ ਹੈ ਉਹ ਨਿਰੰਤਰ ਜਾਰੀ ਹੈ। ਧੁੰਦ ਇੰਨੀ ਜ਼ਿਆਦਾ ਪੈ ਰਹੀ ਹੈ ਪਿਛਲੇ ਦਿਨਾਂ ਤੋਂ ਕਿ ਜਿਹੜੀ ਵਿਜ਼ਿਬਿਲਿਟੀ ਆ ਉਹ ਲਗਭਗ 0 ਕਹਿ ਸਕਦੇ ਹੋ। ਦਿਨੇ ਥੋੜਾ ਜਿਹਾ ਸਮਾਂ ਧੁੱਪ ਜਿਹੜੀ ਉਹ ਨਿਕਲਦੀ ਆ, ਪਰ ਧੁੱਪ ਇਸ ਤਰ੍ਹਾਂ ਦੀ ਆ ਕਿ ਉਹਦਾ ਚਾਨਣ ਹੀ ਆ, ਸੇਕ ਉਹਦੇ ਵਿੱਚ ਬਹੁਤਾ ਜਿਹੜਾ ਉਹ ਨਹੀਂ ਹੈਗਾ। ਇਹ ਕਿਹਾ ਜਾ ਰਿਹਾ ਕਿ ਅਗਲੇ 3 ਤੋਂ 4 ਦਿਨਾਂ ਤੱਕ ਇਹ ਸ਼ੀਤ ਲਹਿਰ ਜਿਹੜੀ ਆ ਉਹ ਇਸੇ ਤਰੀਕੇ ਦੇ ਨਾਲ ਜਾਰੀ ਰਹੂਗੀ। ਬਿਲਕੁਲ ਜੀ, ਪਰ ਬੈਠੇ ਬੜੇ ਹੌਸਲੇ ਹੋਏ ਨੇ। ਬਾਬਾ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਖਬਰਾਂ ਇਸੇ ਦੇ ਨਾਲ ਸਾਡੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ